ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 30 ਅਪ੍ਰੈਲ 2020 17 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स पे ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਵਿਚਾਰੇ ਜਾਣ ਵਾਲੇ ਜੋ ਵਿਸ਼ੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ, ਪੰਛੀ ਝਾਤ ਮਰਾ ਦਈਏ ਕਿ ਪਹਿਲੇ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਰੋਜ਼ਾਨਾ ਦੀ ਤਰ੍ਹਾਂ ਕੋਰੋਨਾ ਵਾਇਰਸ ਦੇ ਉੱਪਰ ਅਪਡੇਟਸ ਲਵਾਂਗੇ ਡਾਕਟਰ ਸਾਹਿਬ ਕੋਲੋਂ, ਕਿਉਂਕਿ ਇਸ ਦੇ ਜੋ ਪ੍ਰਭਾਵ ਨੇ ਉਹ 4 ਚੁਫੇਰੇ ਦੇਖਣ ਨੂੰ ਮਿਲ ਰਹੇ ਨੇ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ, ਪਾਕਿਸਤਾਨ ਵਿੱਚ ਇਸ ਦੇ ਕਿਹੜੇ ਕਿਹੜੇ ਪ੍ਰਭਾਵ ਪਏ ਨੇ, ਅਮਰੀਕਾ ਦੇ ਵਿੱਚ ਇਸ ਦੇ ਕਿੰਨੇ ਪ੍ਰਭਾਵ ਪਏ ਨੇ, ਘਟੇ ਨੇ ਜਾਂ ਵਧੇ ਨੇ, ਔਰ ਇਟਲੀ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਔਰ ਕਿੰਨੇ ਜੋ ਮਰੀਜ਼ ਨੇ ਉਹ ਠੀਕ ਹੋਏ ਨੇ, ਕਿੰਨੇ ਪ੍ਰਭਾਵਿਤ ਹੋਏ ਨੇ, ਜੋ ਦੁਨੀਆ ਭਰ ਦੇ ਜੋ ਜਿੰਨੇ ਵੀ ਦੇਸ਼ ਨੇ ਉਹਨਾਂ ਦੀ ਅਪਡੇਟਸ ਆਪਾਂ ਡਾਕਟਰ ਕੋਲੋਂ ਉਹਨਾਂ ਰਾਹੀਂ ਜਾਣਾਂਗੇ। ਐਂਡ ਫਿਰ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜੋ ਕਰੋਨਾ ਜੋ ਦੁਨੀਆ ਦੇ ਜੋ ਵੱਖਰੇ ਵੱਖਰੇ ਨੇ ਜੋ ਦੇਸ਼ ਨੇ ਉਹ ਸਬਕ ਲੈ ਰਹੇ ਨੇ, ਜੋ ਭਾਰਤ ਹੈ ਉਹ ਜੋ ਉਹਨਾਂ ਦੀ ਹਿੰਦੂਤਵੀਆਂ ਨੇ ਇਸ ਨੂੰ ਨਫ਼ਰਤ ਨੂੰ ਅੱਗੇ ਹੀ ਵਧਾਇਆ ਹੈ ਔਰ ਕੁਛ ਨਹੀਂ ਇਸ ਕਰੋਨਾ ਵਾਇਰਸ ਤੋਂ ਸਿੱਖਿਆ। ਸੋ ਹੁਣ ਅਰਬ ਦੇਸ਼ਾਂ ਵਿੱਚ ਵੀ ਇਸ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਭਾਰਤ ਦੇ ਖਿਲਾਫ ਜੋ ਆਵਾਜ਼ ਉਠਾਣੀ ਸ਼ੁਰੂ ਕਰ ਦਿੱਤੀ ਹੈ ਕਿ ਇਸ ਵਿੱਚ ਕੁਵੈਤ ਦੀ ਸਰਕਾਰ ਨੇ ਮੁਸਲਮਾਨ ਦੇਸ਼ਾਂ ਦੀ ਸਭ ਤੋਂ ਵੱਡੀ ਜੋ ਸੰਸਥਾ ਹੈ OIC ਨੂੰ ਅਪੀਲ ਕੀਤੀ ਹੈ ਕਿ ਉਹ ਦਖਲ ਅੰਦਾਜ਼ੀ ਕਰਕੇ ਭਾਰਤ ਵਿੱਚ ਜੋ ਮੁਸਲਮਾਨਾਂ ਨਾਲ ਬਦਸਲੂਕੀ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ। ਥਰਡ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਮਰੀਕਾ ਦਾ ਭਾਰਤ ਵੱਲੋਂ ਜੋ ਦਿਲ ਹੈ ਉਹ ਖੱਟਾ ਹੋ ਰਿਹਾ ਹੈ। ਪਹਿਲਾਂ ਅਮਰੀਕਾ ਦੀ ਮਨੁੱਖੀ ਹੱਕਾਂ ਦੀ ਜੋ ਸੰਸਥਾ ਹੈ US ਸਰਫ ਵੱਲੋਂ ਭਾਰਤ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਗਈ ਤੇ ਹੁਣ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੇ ਟਵਿੱਟਰ ਅਕਾਊਂਟ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ ਹੈ, ਯਾਨੀ ਕਿ ਅਨਫੋਲੋ ਕਰ ਲਿਆ ਹੈ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਸ ਤੋਂ ਬਾਅਦ ਆਪਾਂ ਤੁਹਾਡੇ ਕਮੈਂਟਸ ਨੇ ਜੋ ਤੁਹਾਡੀ ਈਮੇਲਸ ਨੇ ਉਹ ਡਿਸਕਸ ਕਰਾਂਗੇ। ਸੋ ਐਂਡ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਰੋਜ਼ਾਨਾ ਵਾਂਗ ਦੁਨੀਆ ਭਰ ਦੇ ਉਹਨਾਂ ਸਾਰੇ ਹੀ ਜਿਹੜੇ ਕਿ ਫਰੰਟ ਫੁੱਟ ਤੇ ਇਸ ਫਾਈਟ ਦੇ ਵਿੱਚ ਮੋਹਰੇ ਨੇ ਕੋਰੋਨਾ ਵਾਇਰਸ ਇੱਕ ਅਨਸੀਨ ਐਨਮੀ ਦੇ ਖਿਲਾਫ, ਜਿਨ੍ਹਾਂ ਦੇ ਵਿੱਚ ਮੈਡੀਕਲ ਕਮਿਊਨਿਟੀ, ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਫਿਰ ਅਸੀਂ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਵਾਲੇ ਨੇ, ਔਰ ਅਨਫੋਰਚੂਨੇਟਲੀ ਜਿੱਥੇ ਅਸੀਂ ਇੰਨੀਆਂ ਜ਼ਿਆਦਾ ਮੌਤਾਂ ਦੀ ਗੱਲ ਕਰ ਰਹੇ ਹਾਂ 2,30,000 ਤੋਂ ਜ਼ਿਆਦਾ, ਤੇ ਫਿਰ ਦੇਖੀਏ ਵੀ ਇਹਨਾਂ ਲਿਮਿਟਡ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਕ੍ਰੀਮੇਟ ਕਰਨਾ ਜਾਂ ਬਰੀ ਕਰਨਾ, ਦਫਨਾਉਣਾ, ਉਹਦੇ ਚ ਕਿੰਨੇ ਲੋਕ ਨੇ ਜਿਨ੍ਹਾਂ ਨੇ 16 ਘੰਟੇ ਕੰਮ ਕੀਤਾ ਹੈ ਔਰ ਕਿੰਨੇ ਵੱਡੇ ਰਿਸਕ ਔਰ ਮਾਨਸਿਕ ਦਬਾਅ ਚੋਂ ਗੁਜ਼ਰੇ ਨੇ। ਔਰ ਇਸ ਬਿਮਾਰੀ ਨਾਲ ਸਫਰ ਕਰਨ ਵਾਲੇ ਲੋਕ ਜਿਹੜੇ ਉਹਨਾਂ ਦੇ ਪਿਆਰੇ ਜਨ ਜਿਨ੍ਹਾਂ ਤੋਂ
ਇਹ ਮਰਨ ਵਾਲੇ ਜਿਹੜੇ ਨੇ ਜਿਨ੍ਹਾਂ ਤੱਕ ਪਰਿਵਾਰਜਨ ਪਹੁੰਚ ਵੀ ਨਹੀਂ ਸਕੇ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਉਹਨਾਂ ਦੀਆਂ ਅਖੀਰਲੀਆਂ ਰਸਮਾਂ ਹੋਈਆਂ। ਸੋ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਜਿਸ ਦਾ ਜ਼ਿਕਰ ਚਰਚਾ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਜਿਹੜੇ ਲਿਟਰਰੀ ਲੋਕ ਨੇ ਉਹ ਆਪਣੀਆਂ ਲਿਖਤਾਂ ਦੇ ਵਿੱਚ, ਨਾਵਲਾਂ ਦੇ ਵਿੱਚ ਇਸ ਦੌਰ ਜਿਹੜੇ ਘਰਾਂ 'ਚ ਤਾੜੇ ਹੋਏ ਨੇ ਉਹ ਕਿਵੇਂ ਇਸ ਨੂੰ ਕ੍ਰੀਏਟਿਵ ਵੀ ਲੈ ਰਹੇ ਨੇ ਔਰ ਇਸ ਦੇ ਕੀ ਮੰਦੇ ਪ੍ਰਭਾਵ ਹੋ ਰਹੇ ਨੇ। ਜਦੋਂ ਤੱਕ ਇਸ ਦਾ ਪ੍ਰਕੋਪ ਜਾਂ ਇਸ ਦਾ ਇੰਟੈਂਸ ਰੂਪ ਘਟੇਗਾ, ਕਿੰਨੇ ਲੋਕ ਮੈਂਟਲੀ ਸਿਕ ਹੋਣਗੇ। ਇਕਨੋਮੀ ਵਾਈਜ਼ ਅਸੀਂ ਦੇਖ ਹੀ ਰਹੇ ਹਾਂ ਕਿ ਜੇ ਉਹ ਮੈਂ ਫਿਗਰਸ ਡਿਸਕਸ ਕਰਾਂ ਤੇ ਉਹ ਸੱਚਮੁੱਚ ਇੱਕ ਡਿਪਰੈਸ਼ਨ ਦੇਣ ਵਾਲੀਆਂ ਨੇ ਸਾਰਿਆਂ ਨੂੰ ਕਿ ਕੀ ਹਾਲ ਇਕਨੋਮੀ ਦਾ ਹੋਏਗਾ। ਅੱਜ ਹੀ ਮੇਰੇ ਇੱਕ ਦੋਸਤ ਜਿਹਨਾਂ ਦੀ ਟਰਾਂਸਪੋਰਟ ਕੰਪਨੀ ਹੈ ਟਰੱਕਾਂ ਦੀ, ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕੈਲੀਫੋਰਨੀਆ। ਸੋ ਉਹ ਵੀ ਫਿਕਰਮੰਦੀ ਦਾ ਇਜ਼ਹਾਰ ਕਰ ਰਹੇ ਸੀ। ਉਹ ਕਹਿੰਦੇ ਜੀ ਕਿ ਕਾਫੀ ਦੇਰ ਤਾਂ ਸਾਰੇ ਇੰਨਾ ਪੈਨਿਕ ਸੀ ਕਿ ਘਰਾਂ 'ਚ ਹੀ ਸਾਡੇ ਡਰਾਈਵਰ ਬੈਠੇ ਸੀ। ਹੁਣ ਕਿਉਂਕਿ ਇਸ ਕਦਰ ਸਾਰੀ ਆਰਥਿਕ ਹਾਲਤ ਮੰਦੀ ਹੋ ਰਹੀ ਹੈ ਕਿ ਭਾਵੇਂ ਰਿਸਕ ਵੀ ਹੈ ਪਰ ਉਹ ਹੁਣ ਕਹਿੰਦੇ ਨੇ ਜੀ ਸਾਨੂੰ ਕੰਮ ਦਿਓ। ਹਾਲਾਂਕਿ ਘਬਰਾਏ ਹੋਏ ਨੇ ਪਰ ਇੱਕ ਪਾਸਿਓਂ ਪ੍ਰੋਡਿਊਸ ਲਿਜਾਣ ਦਾ ਤਾਂ ਹੈ ਪ੍ਰਬੰਧ, ਦੂਜੇ ਪਾਸਿਓਂ ਕੋਈ ਹੈ ਨਹੀਂ ਹੈ ਔਰ ਕਈ ਹਾਲਤਾਂ 'ਚ ਸਾਨੂੰ ਈਵਨ ਕੋਲੋਂ ਪੈਸੇ ਦੇ ਕੇ ਵੀ ਟਰੱਕ ਰਨ ਕਰਨੇ ਪਏ ਨੇ ਸਾਰੇ ਪੀਰੀਅਡ ਤਾਂ ਕਿ ਘੱਟੋ ਘੱਟ ਇਹ ਜਿਹੜੇ ਹੈ ਸੜਕਾਂ ਦੇ ਉੱਤੇ ਚੱਲਦੇ ਰਹਿਣ। ਸੋ ਇਹ ਜਿਹੜੇ ਸਾਰੇ ਇਹਦੇ ਬਹੁਤ ਸਾਰੇ ਹੋਰ ਪ੍ਰਭਾਵ ਨੇ ਉਹ ਸਾਹਮਣੇ ਆਉਣਗੇ। ਪਰ ਮੈਂ ਵੇਰਵੇ 'ਚ ਜਾਣ ਤੋਂ ਪਹਿਲਾਂ ਕਿਉਂਕਿ ਕੱਲ ਖਾਲਿਸਤਾਨ ਡੇ ਸੀ ਔਰ ਮੇਰੇ ਵੀ ਬੈਕ ਟੂ ਬੈਕ ਆਲਮੋਸਟ ਚਾਰ ਜਿਹੜੇ ਨੇ ਟਾਕ ਸ਼ੋ ਸੀ ਡਿਫਰੈਂਟ ਥਾਵਾਂ ਤੇ, ਜਿਹੜਾ ਅਸੀਂ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਕੱਲ ਲਗਭਗ 1 ਘੰਟੇ ਦੀ ਗੱਲਬਾਤ ਕੀਤੀ, ਉਸ ਨੂੰ ਵੀ ਸਾਡੇ ਦਰਸ਼ਕਾਂ ਨੇ ਕਾਫੀ ਸਰਾਹਿਆ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਵੀ ਹੈਪੀ ਖਾਲਿਸਤਾਨ ਡੇ ਦੇ ਥੱਲੇ ਸਾਨੂੰ ਕਾਫੀ ਲਿਖਤਾਂ ਭੇਜੀਆਂ ਨੇ ਔਰ ਬਹੁਤ ਚੰਗੀ ਗੱਲ ਹੋਈ ਕਿ ਇਸ ਵਾਰ ਜਿਹੜੀ 34th ਐਨੀਵਰਸਰੀ ਸੀ ਖਾਲਿਸਤਾਨ ਡੈਕਲੇਰੇਸ਼ਨ ਦੀ, ਉਸ ਦਾ ਕਾਫੀ ਜਿਹੜਾ ਚਰਚਾ ਚਾਰ ਚਫੇਰੇ ਹੋਇਆ। ਹਰ ਇੱਕ ਨੇ ਆਪੋ ਆਪਣੇ ਤਰੀਕੇ ਨਾਲ ਇਹਨੂੰ ਸੈਲੀਬ੍ਰੇਟ ਕੀਤਾ ਔਰ ਮੈਸਾਚੂਸੇਟਸ ਸਟੇਟ ਜਿਹੜੀ, ਜਦੋਂ ਮੈਂ ਬੋਸਟਨ ਟੀ ਪਾਰਟੀ ਦੀ ਗੱਲ ਕਰਦਾ ਅਮਰੀਕਾ ਦੀ ਰੈਵੋਲੂਸ਼ਨਰੀ ਵਾਰ ਦੀ ਬਿਗਨਿੰਗ ਦੀ, ਤੇ ਬੋਸਟਨ ਔਰ ਮੈਸਾਚੂਸੇਟਸ ਇਹ ਬੜੀ ਅਹਿਮ ਸਟੇਟ ਹੈ ਕਿਉਂਕਿ ਇੱਥੇ ਕਾਫੀ ਇੰਟੈਲੈਕਚੁਅਲ ਵੀ ਨੇ। ਕਿਉਂਕਿ ਸਾਰਾ ਜੇ ਕਿਹਾ ਜਾਏ ਕਿ ਐਕੈਡੈਮਿਕਸ ਦਾ ਮੱਕਾ ਉਹ ਮੈਸਾਚੂਸੇਟਸ ਹੀ ਹੈ। ਸਾਰੀਆਂ ਵੱਡੀਆਂ ਯੂਨੀਵਰਸਿਟੀਜ਼ ਉਹ ਯੇਲ ਹੋਏ, ਹਾਰਵਰਡ ਹੋਏ, ਕੈਂਬਰਿਜ ਕੈਂਪਸ ਹੋਣ ਔਰ MIT ਹੋਏ, ਸਾਰੀਆਂ ਹੀ ਇੱਥੇ ਬੇਸਡ ਨੇ ਔਰ ਇੱਥੇ ਹਰ ਗੱਲ। ਔਰ ਮੈਨੂੰ ਇਹ ਜਿਹੜਾ ਸ਼ਰਫ ਹਾਸਲ ਹੈ ਰੱਬ ਦੀ ਕਿਰਪਾ ਨਾਲ ਕਿ ਮੈਸਾਚੂਸੇਟਸ ਸਟੇਟ ਅਸੈਂਬਲੀ ਦੇ ਵਿੱਚ ਜਦੋਂ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਨ ਨੂੰ ਜਿਹੜਾ ਇਕੁਆਲਿਟੀ ਡੇ ਐਲਾਨਿਆ ਗਿਆ ਤੇ ਮੈਨੂੰ ਮੈਸਾਚੂਸੇਟਸ ਸਟੇਟ ਅਸੈਂਬਲੀ 'ਚ ਐਡਰੈਸ ਕਰਨ ਦਾ ਮੌਕਾ ਵੀ ਮਿਲਿਆ। ਔਰ ਕੱਲ ਜਦੋਂ ਕਿ ਖਾਲਿਸਤਾਨ ਡੈਕਲੇਰੇਸ਼ਨ ਡੇ ਸੀ, ਜ਼ਾਹਰ ਹੈ ਅਸੀਂ ਘਰਾਂ 'ਚ ਬੈਠੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਫਲੈਗ ਹੋਇਸਟਿੰਗ ਨਹੀਂ ਹੋ ਸਕੀ, ਝੰਡਾ ਨਹੀਂ ਲਹਿਰਾਇਆ ਜਾ ਸਕਿਆ, ਨਹੀਂ ਤਾਂ ਅਸੀਂ ਹਰ ਸਾਲ ਇਸ ਨੂੰ 5 ਪਿਆਰੇ ਜਿੱਥੇ ਨੇ ਉਹ ਸੈਲੂਟ ਕਰਦੇ ਨੇ ਔਰ ਇਸ ਡੇ ਨੂੰ ਅਸੀਂ ਜਿਹੜਾ ਖਾਲਿਸਤਾਨ ਡੇ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਹਾਂ। ਪਰ ਇਸ ਘਾਟ ਨੂੰ ਵਰਲਡ ਸਿੱਖ ਪਾਰਲੀਮੈਂਟ ਨੇ ਪੂਰਾ ਕੀਤਾ ਜਦੋਂ ਕਿ ਮੈਸਾਚੂਸੇਟਸ ਦੇ ਹੋਲੀਓਕ ਸ਼ਹਿਰ ਦੇ ਵਿੱਚ ਉਹਨਾਂ ਦੇ ਸਿਟੀ ਹਾਲ ਦੇ ਬਾਹਰ ਅਮਰੀਕਨ ਝੰਡੇ ਦੇ ਨਾਲ ਜਿਹੜਾ ਹੈ ਉਹ ਸਿੱਖ ਫਲੈਗ ਲਹਿਰਾਇਆ ਗਿਆ ਔਰ ਇਸ ਦੇ ਵਿੱਚ ਖਾਸ ਤੌਰ ਤੇ ਸਾਡੇ ਵੀਰ ਗੁਰਨਿੰਦਰ ਸਿੰਘ ਜਿਹੜੇ ਉੱਥੇ ਕਾਰੋਬਾਰੀ ਸਿੱਖ ਨੇ ਔਰ ਭਾਈ ਹਿੰਮਤ ਸਿੰਘ ਖਾਸ ਤੌਰ ਤੇ ਨਿਊਯਾਰਕ ਤੋਂ ਗਏ। ਹਾਲਾਂਕਿ ਜਿਹੜੇ ਬਾਕੀ ਨਾਰਮ ਸੀ ਸੋਸ਼ਲ ਡਿਸਟੈਂਸਿੰਗ ਔਰ ਦੂਸਰਾ ਉਹਦਾ ਖਿਆਲ ਰੱਖਿਆ ਗਿਆ ਔਰ ਜਿਹੜੀ ਇਸ ਦੀ ਕਵਰੇਜ ਵੀ ਲੋਕਲ ਮੀਡੀਆ ਵੱਲੋਂ ਹੋਈ TV ਚੈਨਲ ਤੇ, ਉਹਨਾਂ ਨੇ ਬੜੇ ਫਖਰ ਨਾਲ ਕਿਹਾ ਕਿ ਇਹ ਸਿੱਖਾਂ ਦੇ ਲਈ ਜਿੱਥੇ ਉਹਨਾਂ ਦਾ ਇੱਕ ਮਹੀਨਾ ਬੜਾ ਸੈਲੀਬ੍ਰੇਸ਼ਨ ਵਾਲਾ ਹੈ ਔਰ ਜਿਵੇਂ ਗੁਰਨਿੰਦਰ ਸਿੰਘ ਹੋਰਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਦਿਸ ਇਜ਼ ਲਾਈਕ ਕ੍ਰਿਸਮਸ ਫॉर ਅਸ ਔਰ ਉਹਨਾਂ ਨੇ ਸਿੱਖਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਸਿੱਖਾਂ ਨੇ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਕਰੋਨਾ ਦਾ ਚੱਲ ਰਿਹਾ ਬਹੁਤ ਖਿਦਮਤ ਕੀਤੀ ਹੈ ਇਸ ਸਿਟੀ ਦੇ ਵਿੱਚ ਵੀ ਔਰ ਨਿਊਯਾਰਕ ਔਰ ਦੂਸਰੇ ਵੀ ਔਰ 30,000 ਤੋਂ ਜ਼ਿਆਦਾ ਮੀਲਸ ਜਿਹੜੇ ਨੇ ਉਹਨਾਂ ਨੇ ਪ੍ਰੋਵਾਈਡ ਕੀਤੇ। ਸੋ ਮੈਂ ਸਮਝਦਾ ਵੀ ਇਸ ਦੇ ਲਈ ਵੀਰ ਗੁਰਨਿੰਦਰ ਸਿੰਘ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਬਾਕੀ
ਵੀਰ ਹਿੰਮਤ ਸਿੰਘ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਘੱਟੋ ਘੱਟ ਇਹ ਦੱਸਿਆ ਕਿ ਜੇ ਅਸੀਂ ਅੱਜ ਗੁਰਦੁਆਰਾ ਸਾਹਿਬਾਨ ਦੇ ਬਾਹਰ ਕੇਸਰੀ ਝੰਡਾ ਨਹੀਂ ਵੀ ਲਹਿਰਾ ਸਕੇ ਤੇ ਅਸੀਂ ਮੋਸਟ ਪ੍ਰੈਸਟੀਜੀਅਸ ਸਟੇਟ ਦੀ ਇੱਕ ਪ੍ਰੈਸਟੀਜੀਅਸ ਸਿਟੀ ਦੇ ਬਾਹਰ ਸਿਟੀ ਹਾਲ ਦੇ ਬਾਹਰ ਅਮਰੀਕਨ ਝੰਡੇ ਦੇ ਨਾਲ ਆਪਣਾ ਪੰਥ ਦਾ ਝੰਡਾ ਆਜ਼ਾਦੀ ਦਾ ਝੰਡਾ ਜਿਹੜਾ 29 ਅਪ੍ਰੈਲ ਨੂੰ ਹੀ ਲਹਿਰਾਇਆ ਜਾਣਾ ਇਹਦਾ ਇੱਕ ਸਿੰਬੋਲਿਜ਼ਮ ਹੈ ਔਰ ਇੱਕ ਚੰਗੀ ਡਿਵੈਲਪਮੈਂਟ ਹੈ। ਔਰ ਇਹਨਾਂ ਦੋਨਾਂ ਵੀਰਾਂ ਦੇ ਨਾਲ ਹੀ ਗੁਫ਼ਤਗੂ ਪ੍ਰੋਗਰਾਮ 'ਚ ਜਿਉਂ ਹੀ ਇਹ ਪ੍ਰੋਗਰਾਮ 9 ਵਜੇ ਖਤਮ ਹੋਏਗਾ 9 ਤੋਂ 10 ਤੱਕ ਸਾਡੇ ਦਰਸ਼ਕ ਇਹਨਾਂ ਦੇ ਨਾਲ ਗੁਫ਼ਤਗੂ ਨੂੰ ਸੁਣ ਸਕਣਗੇ। ਬਾਕੀ ਜਿਹੜੀਆਂ ਅਪਡੇਟਸ ਇਸ ਹਵਾਲੇ ਦੇ ਨਾਲ ਕਰੋਨਾ ਦੇ ਹਵਾਲੇ ਨਾਲ ਨਾ ਇੱਕ ਖਬਰ ਜਿਹੜੀ ਹੁਣੇ ਹੀ ਸਾਹਮਣੇ ਆਈ ਹੈ ਕਿ ਰੂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਸੋ ਇਹ ਇੱਕ ਖਬਰ ਰੂਸ ਤੋਂ ਮਿਖਾਇਲ ਮਿਸ਼ਤਿਨ ਉਹਨਾਂ ਦਾ ਨਾਂ ਹੈ ਔਰ ਇਸ ਤੋਂ ਇਲਾਵਾ ਕੋਈ ਬਹੁਤ ਜਾਣਕਾਰੀ ਨਹੀਂ ਹੈ। ਹਾਲਾਂਕਿ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਜਿਹੜੇ ਅੰਕੜੇ ਨੇ ਜਾਂ ਉਹਨਾਂ ਦੀਆਂ ਫਿਗਰਸ ਨੇ ਉਹਦੇ ਮੁਤਾਬਕ ਆਲਰੇਡੀ ਰੂਸ ਦੇ ਵਿੱਚ 1 ਲੱਖ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਦੇ ਨੇ। ਸੋ ਯੂਰਪੀਅਨ ਮੁਲਕਾਂ 'ਚ ਇਸ ਹੱਦ ਤੱਕ ਇਹਦੀ ਪਹੁੰਚ ਹੋਈ ਹੈ ਕਿ ਪ੍ਰਧਾਨ ਮੰਤਰੀ ਸਫ਼ਰ ਕਰ ਰਹੇ ਨੇ। ਪਰ ਪੋਜ਼ਿਟਿਵ ਇਹ ਹੈ ਕਿ ਜਿਹੜੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਖਾਸ ਤੌਰ ਤੇ ਜਿਨ੍ਹਾਂ ਦਾ ਹਸਪੀਟਲ 'ਚ ਹੋਣਾ ICU ਤੱਕ ਪਹੁੰਚਣਾ ਮਿਸਟਰ ਬੋਰਿਸ ਜੌਨਸਨ ਉਹਨਾਂ ਨੇ ਅੱਜ ਪੂਰੀ ਤੌਰ ਤੇ ਠੀਕ ਹੋਣ ਤੋਂ ਬਾਅਦ ਪਹਿਲੀ ਉਹਨਾਂ ਨੇ ਜਿਹੜੀ ਹੈ ਡੇਲੀ ਬਰੀਫਿੰਗ ਕੀਤੀ ਹੈ ਮੀਡੀਆ ਨੂੰ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਬਿਲਕੁਲ ਆਪਣੇ ਜਿਹਨੂੰ ਕਹਿੰਦੇ ਨੇ ਕਿ ਇਨ ਹਿਜ਼ ਓਨ ਸੈਲਫ ਜਿਵੇਂ ਉਹਨਾਂ ਦਾ ਸਟਾਈਲ ਹੈ ਔਰ ਕਾਫੀ ਡਰਾਮੈਟਿਕ ਸਟਾਈਲ 'ਚ ਗੱਲਬਾਤ ਕਰਦੇ ਨੇ ਔਰ ਉਹਦੇ 'ਚ ਉਹਨਾਂ ਨੇ ਉਹ ਪ੍ਰੈਸ ਬਰੀਫਿੰਗ ਕੀਤੀ ਔਰ ਉਹਨਾਂ ਨੇ ਜਿੱਥੇ ਇਹ ਕਿਹਾ ਕਿ ਭਾਈ ਇਹ ਠੀਕ ਹੈ ਅਸੀਂ ਫੇਲ ਹੋਏ ਕਿ ਮੁੱਢਲੇ ਦਿਨਾਂ 'ਚ ਅਸੀਂ ਜਿਹੜੇ ਹੈਲਥ ਅਫੀਸ਼ੀਅਲ ਸੀ ਉਹਨਾਂ ਨੂੰ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਦੇ ਸਕੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਪੋਜ਼ਿਟਿਵ ਗੱਲ ਹੈ ਕਿ ਬ੍ਰਿਟਨ ਜਿਹੜਾ ਹੈ ਉਹ COVID-19 ਦਾ ਜਿਹੜਾ ਸਭ ਤੋਂ ਮਾੜਾ ਦੌਰ ਸੀ ਉਸ ਚੋਂ ਨਿਕਲ ਚੁੱਕਾ ਹੈ ਔਰ ਹੁਣ ਅਸੀਂ ਅਗਲੇ ਹਫਤੇ ਸਕੂਲ ਖੋਲਣ ਜਾਂ ਆਪਣੀ ਇਕਨੋਮੀ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਜਿਹੜੀ ਪਲੈਨਿੰਗ ਹੈ ਉਸ ਦੇ ਉੱਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬ੍ਰਿਟਨ ਦੇ ਵਿੱਚ ਹਸਪਤਾਲਾਂ ਤੇ ICU 'ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਘਟੀ ਹੈ ਔਰ ਈਵਨ ਜਿਹੜਾ ਡੈਥਸ ਨੇ ਉਹ ਹੌਲੀ ਹੌਲੀ ਸਟੇਬਲ ਹੋ ਰਹੀਆਂ ਯਾਨੀ ਕਿ ਘਾਟੇ ਵੱਲ ਜਾ ਰਹੇ ਔਰ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚ ਇਸ ਦੌਰ 'ਚ ਲੋਕਾਂ ਦੀ ਜਿਹੜੀ ਮੈਂਟਲ ਸਿਚੁਏਸ਼ਨ ਹੈ ਉਹ ਜ਼ਾਹਰ ਹੈ ਪ੍ਰਭਾਵਿਤ ਹੈ ਔਰ ਉਹਦੇ ਲਈ ਅਸੀਂ ਦੇਖਾਂਗੇ ਕਿ ਜਦੋਂ ਇਹ ਸਾਰਾ ਪਾਰਟ ਜਲਦੀ ਖਤਮ ਹੁੰਦਾ ਹੈ ਖਤਮ ਕਰ ਸਕੀਏ ਉਸ ਤੋਂ ਬਾਅਦ ਜਿਹੜਾ ਇਹ ਲੋਕਾਂ ਦੀ ਮੈਂਟਲ ਹੈਲਥ ਦੇ ਉੱਤੇ ਵੀ ਕੰਮ ਕੀਤਾ ਜਾਏਗਾ। ਔਰ ਉਹਨੇ ਕਿਹਾ ਵੀ ਜਿਹੜਾ ਲਾਕਡਾਊਨ ਖੋਲਣਾ ਹੈ ਇਹ ਫਿਜ਼ੀਕਲ ਨਾਲੋਂ ਇਸ ਵੇਲੇ ਹੋਰ ਵੀ ਇੰਪੋਰਟੈਂਟ ਬਣ ਗਿਆ ਕਿ ਇਹ ਨਾ ਹੋਏ ਕਿ ਇੱਕ ਪਾਸਿਓਂ ਅਸੀਂ ਨੰਬਰ ਘਟਾ ਵੀ ਲਈਏ ਪਰ ਮੈਂਟਲ ਸਿਕਨੈਸ ਦੇ ਕੇਸਿਸ ਜਿਹੜੇ ਜ਼ਾਹਰ ਹੈ ਅਮਰੀਕਾ 'ਚ ਵੀ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਜਿਸ ਕਿਸਮ ਦੇ ਪ੍ਰੈਸ਼ਰ ਥੱਲੇ ਲੋਕ ਘਰਾਂ 'ਚ ਰਹਿ ਰਹੇ ਨੇ। ਔਰ ਦੂਸਰੇ ਪਾਸੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਕੀ ਕਾਰਨ ਹੈ ਕਿ ਬ੍ਰਿਟਨ ਦੇ ਵਿੱਚ ਇੰਨਾ ਐਡਵਾਂਸ ਔਰ ਦੂਸਰਾ ਹੋਣ ਦੇ ਬਾਵਜੂਦ ਬਾਕੀ ਦੇਸ਼ਾਂ ਦੇ ਮੁਕਾਬਲੇ ਯੂਰਪ ਦੇ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਤੇ ਇਸ ਨੂੰ ਉਹਨਾਂ ਨੇ ਟਾਲਿਆ। ਉਹਨਾਂ ਨੇ ਕਿਹਾ ਜੀ ਕਿ ਇਹ ਟਾਈਮ ਨਹੀਂ ਹੈ ਕਿ ਅਸੀਂ ਖਾਮਖਾਹ ਦਾ ਜਿਹੜਾ ਕੰਪੈਰੀਜ਼ਨ ਕਿਸੇ ਹੋਰ ਪਾਸੇ ਗੱਲ ਦੇ ਨਾਲ ਕਰੀਏ ਔਰ ਇਸ ਸਾਰੇ 'ਚ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਬ੍ਰਿਟਨ ਦੇ ਵਿੱਚ 26,711 ਜਿਹੜੀਆਂ ਨੇ ਮੌਤਾਂ ਦਾ ਇਹ ਅੰਕੜਾ ਹੈਗਾ ਔਰ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਜਿਹੜੇ ਟੋਟਲ ਨੇ ਕਿਉਂਕਿ ਮੈਂ ਜਦੋਂ ਐਂਡ ਦੇ ਵਿੱਚ ਬਾਕੀ ਡਾਟਾ ਪੜ੍ਹਦਾ ਉਹ ਮੀਟਰਸ ਵਾਲਿਆਂ ਦਾ ਹੈ ਇਹ ਜੌਨ ਹੌਪਕਿੰਸ ਦਾ ਕਿ ਇਸ ਵੇਲੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,28,000 ਨੂੰ ਪਾਰ ਕਰ ਚੁੱਕੀ ਹੈ ਔਰ ਇਸ ਵੇਲੇ 32 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਕੋਰੋਨਾ ਨਾਲ ਪੀੜਤ ਨੇ। ਹੁਣ ਇਹ ਤਾਂ ਇਸ ਹਵਾਲੇ ਨਾਲ ਹੈ। ਬਾਕੀ ਪਿਛਲੇ 24 ਘੰਟੇ 'ਚ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਸਟੇਟਮੈਂਟ ਜਿਹੜੀ ਕਾਫੀ ਚਾਰ ਚੁਫੇਰੇ ਘੁੰਮ ਰਹੀ ਹੈ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜਾ ਚੀਨ ਹੈ ਉਹ ਦਖਲ ਅੰਦਾਜ਼ੀ ਕਰੇਗਾ ਔਰ ਕਰ ਰਿਹਾ ਹੈ ਸਾਡੇ ਸਿਸਟਮ 'ਚ ਉਹ ਨਹੀਂ ਚਾਹੁੰਦੇ ਕਿ ਮੈਂ ਦੁਬਾਰਾ ਪ੍ਰੈਜ਼ੀਡੈਂਟ ਬਣਾ ਔਰ ਇਹ ਕਾਫੀ ਸੀਰੀਅਸ ਚਾਰਜ ਹੈ ਕਿਉਂਕਿ ਆਲਰੇਡੀ ਹਾਲਾਂ ਉਸ ਚੋਂ ਨਿਕਲ ਗਏ ਪ੍ਰੈਜ਼ੀਡੈਂਟ ਟਰੰਪ ਪਰ ਵੱਡੀ ਇਨਕੁਆਇਰੀ ਇਨਵੈਸਟੀਗੇਸ਼ਨ ਹੋਈ ਕਿ ਕਿਵੇਂ ਰੂਸ ਨੇ ਇੰਟਰਫੀਅਰ ਕੀਤਾ ਸੀ ਪਿਛਲੀਆਂ ਚੋਣਾਂ 'ਚ ਹਿਲਰੀ ਕਲਿੰਟਨ ਨਾਲ ਸੰਬੰਧਿਤ ਡਾਟਾ
ਲੀਕ ਕੀਤਾ ਗਿਆ ਸੀ, ਜਾਂ ਫਿਰ ਯੂਕਰੇਨ ਦੇ ਹਵਾਲੇ ਨਾਲ ਸੀ ਕਿ ਕਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਉੱਤੇ ਦਬਾਅ ਬਣਾਇਆ ਕਿ ਜੋ ਬਾਈਡਨ ਔਰ ਉਹਦੇ ਲੜਕੇ ਦੇ ਖਿਲਾਫ ਜਿੱਥੇ ਉਹਨਾਂ ਦਾ ਉੱਥੇ ਕਾਰੋਬਾਰ ਹੈ ਕਾਰਵਾਈ ਕੀਤੀ ਜਾਏ, ਨਹੀਂ ਤਾਂ ਮੈਂ ਏਡ ਬੰਦ ਕਰ ਦਿਆਂਗਾ। ਲੇਕਿਨ ਇਹ ਜਿਹੜਾ ਚਾਰਜ ਹੈ ਹੁਣ ਚੀਨ ਵੱਲ ਲਾਣਾ ਕਿ ਚੀਨ ਇੰਟਰਫੀਅਰ ਕਰ ਰਿਹਾ ਸਾਡੇ ਸਿਸਟਮ ਦੇ ਵਿੱਚ, ਇਹ ਕਾਫੀ ਜਿਹੜਾ ਆਪਸ ਦੇ ਵਿੱਚ ਸਬੰਧਾਂ ਨੂੰ ਹੋਰ ਖਰਾਬ ਕਰਨ ਵਾਲਾ ਹੈ। ਹਾਲਾਂਕਿ ਚੀਨ ਨੇ ਫੌਰਨ ਇਸ ਨੂੰ ਡਿਨਾਈ ਕੀਤਾ, ਇਸ ਚਾਰਜ ਨੂੰ। ਉਹਨਾਂ ਨੇ ਕਿਹਾ ਜੀ ਸਾਡੀ ਕੋਈ ਦਿਲਚਸਪੀ ਨਹੀਂ ਹੈ ਔਰ ਅਸੀਂ ਬਿਲਕੁਲ ਅਸੀਂ ਇਹ ਸਾਰੇ ਦੇ ਉੱਤੇ ਕਿਤੇ ਵੀ ਅਸੀਂ ਨਹੀਂ ਆਉਂਦੇ। ਔਰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਜਿਵੇਂ ਮਿਸਟਰ ਡਾਕਟਰ ਫੌਚੀ ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਕਿ ਰੈਮਡੇਸਿਵਰ ਜਿਹੜੀ ਡਰੱਗ ਹੈ ਨਵੀਂ, ਜਿਹਦੇ ਤੇ ਪੋਜ਼ਿਟਿਵ ਜਿਹਦੇ ਨਤੀਜੇ ਨੇ, ਕਿਉਂਕਿ ਇਹੀ ਡਰੱਗ ਪਹਿਲਾਂ ਇਬੋਲਾ ਦੇ ਲਈ ਇਸਤੇਮਾਲ ਹੋਈ ਸੀ ਔਰ ਉਹਦੇ 'ਚ ਥੋੜੀ ਬਹੁਤ ਚੇਂਜ ਕਰਕੇ ਇਸ ਦੇ ਟਰਾਇਲ ਹੋ ਰਹੇ ਨੇ। ਸੋ ਇਹ ਖਬਰ ਵੀ ਦੁਨੀਆ ਦੇ ਵਿੱਚ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ ਜਾ ਰਿਹਾ ਕਿ ਦੁਨੀਆ ਦੇ ਵਿੱਚ ਸ਼ਾਇਦ ਆਉਣ ਵਾਲੇ ਪੀਰੀਅਡ 'ਚ ਇਸ ਦਾ ਜੇ ਵੈਕਸੀਨੇਸ਼ਨ 'ਚ ਜੇ ਵਕਤ ਵੀ ਲੱਗਦਾ ਤੇ ਜਿਵੇਂ ਇਸ ਡਰੱਗ ਦੇ ਬਾਰੇ ਸੀ ਜਿਹੜੀ ਪਹਿਲਾਂ ਇਬੋਲਾ ਲਈ ਯੂਜ਼ ਹੋਈ, ਹੁਣ ਵਿਦ ਸਮ ਚੇਂਜਸ ਇਹਦੇ ਲਈ ਹੈ ਕਿ ਜੇ ਅਦਰਵਾਈਜ਼ 15-16 ਦਿਨ ਇਸ ਬਿਮਾਰੀ ਦਾ ਐਕਸਟੈਂਡਿੰਗ ਟਾਈਮ ਹੈ ਤੇ ਇਹਦੇ ਨਾਲ ਜਿਹੜਾ ਇਹ ਘਟ ਕੇ 10 ਜਾਂ 11 ਦਿਨ ਰਹਿ ਜਾਏਗਾ। ਸੋ ਇਹ ਅਸੀਂ ਪੋਜ਼ਿਟਿਵ ਨੋਟ ਦੇ ਉੱਤੇ ਦੇਖਦੇ ਹਾਂ ਕਿ ਜੇ ਡਰੱਗ ਦਾ ਐਕਸਪੈਰੀਮੈਂਟ ਹੋਰ ਵੀ ਕਾਮਯਾਬ ਹੁੰਦੇ ਨੇ ਤੇ ਇਹ ਫਿਰ ਇੱਕ ਰਾਹਤ ਵੀ ਹੋਏਗੀ। ਔਰ ਜਿਹੜਾ ਇਹ ਫੀਅਰ ਹੈ ਕਿ ਜਿਉਂ ਹੀ ਇਹਦੀ ਪਹਿਲੀ ਵੇਵ ਖਤਮ ਹੁੰਦੀ ਹੈ, ਮਈ ਜੂਨ ਤੱਕ ਪਤਝੜ ਤੱਕ ਪਹੁੰਚਦੇ ਆ ਔਰ ਫਿਰ ਵਿੰਟਰ ਤੱਕ ਪਹੁੰਚਦੇ ਆ, ਨਾਰਮਲ ਫਲੂ ਵਾਇਰਸ ਦੇ ਨਾਲ ਰਲ ਕੇ ਇਹ ਹੋਰ ਵੀ ਖਤਰਨਾਕ ਹੋ ਸਕਦਾ। ਪਰ ਇਸ ਸਾਰੇ ਚੋਂ ਅਜੇ ਵੀ, ਕਿਉਂਕਿ ਅਸੀਂ ਇੱਕ ਪਾਸੇ ਪੋਲੀਟੀਕਲ ਲੋਕਾਂ ਦੀਆਂ ਸਟੇਟਮੈਂਟਸ ਨੇ, ਪਰ ਇਹਦੇ ਇਸ ਕਿਸਮ ਦੇ ਮਾਮਲੇ 'ਚ ਕਿਉਂਕਿ ਇਹ ਮੈਡੀਕਲ ਕੇਸ ਹੈ, ਮੈਡੀਕਲ ਲੀਡਰਸ ਜਿਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਮੇਨ ਹੈ, ਉਹਨਾਂ ਨੂੰ ਅਸੀਂ ਮੋਰ ਕ੍ਰੈਡੀਬਲ ਮੰਨਦੇ। ਔਰ ਅੱਜ ਹੀ WHO ਦੇ ਜਿਹੜੇ ਇੱਕ ਵੱਡੇ ਆਗੂ ਨੇ, ਉਹਨਾਂ ਨੇ ਡਾਕਟਰ ਹਾਂਸ ਕਲਜ, ਉਹਨਾਂ ਨੇ ਕਿਹਾ ਕਿ ਯੂਰਪ ਸਟਿਲ ਇਨ ਦਾ ਗ੍ਰਿਪ ਆਫ ਵਾਇਰਸ। ਉਹਨਾਂ ਨੇ ਕਿਹਾ ਵੀ ਅਜੇ ਇਸ ਗੱਲ ਨੂੰ ਇਹ ਕਹਿਣਾ ਕਿ ਜੀ ਹੁਣ ਯੂਰਪ ਨਿਕਲ ਗਿਆ ਠੀਕ ਨਹੀਂ ਹੈ, ਅਜੇ ਵੀ ਇਹ ਜਿਹੜਾ ਇਹ ਸਾਰਾ ਕੰਟੀਨੈਂਟ ਹੈ ਉਹ ਗ੍ਰਿਪ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਇਸ ਵੇਲੇ 3/4 ਕੰਟਰੀਜ਼ 3/4 ਜਿਹਨੂੰ ਅਸੀਂ ਕਹਿੰਦੇ ਹਾਂ ਉਹ ਰੈਸਟ੍ਰਿਕਸ਼ਨਸ ਨੂੰ ਈਜ਼ ਕਰ ਰਹੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਮਸਟ ਮੋਨੀਟਰ ਦਿਸ ਪੋਜ਼ਿਟਿਵ ਡਿਵੈਲਪਮੈਂਟ ਵੈਰੀ ਕਲੋਜ਼ਲੀ। ਔਰ ਉਹਨਾਂ ਨੇ ਉਹਦੇ 'ਚ ਇਹ ਕਿਹਾ ਕਿ ਵੀ ਠੀਕ ਹੈ ਕਿ ਜਿਵੇਂ ਇਟਲੀ ਹੈ, ਬ੍ਰਿਟਨ ਹੈ, ਫਰਾਂਸ ਹੈ, ਜਰਮਨੀ ਹੈ, ਸਪੇਨ ਹੈ, ਉਹਦੇ 'ਚ ਭਾਵੇਂ ਨੰਬਰ ਘਟਿਆ ਪਰ ਸਟਿਲ ਬੜੇ ਹਾਈ ਨੰਬਰ ਨੇ ਕੇਸਿਸ ਦੇ। ਔਰ ਉਹਨਾਂ ਨੇ ਕਿਹਾ ਵੀ ਇਸ ਗੱਲ ਦਾ ਵੀ ਧਿਆਨ ਰੱਖੋ ਜੇ ਇਧਰੋਂ ਥੋੜੇ ਘਟ ਵੀ ਰਹੇ ਨੇ ਤੇ ਬੈਲਾਰਸ, ਰਸ਼ੀਆ, ਕਜ਼ਾਕਿਸਤਾਨ ਤੇ ਯੂਕਰੇਨ ਇਹਨਾਂ ਮੁਲਕਾਂ ਦੇ ਵਿੱਚ ਕੇਸ ਵੱਧ ਰਹੇ ਨੇ। ਸੋ ਇਸ ਵੇਲੇ ਜਿਹੜੇ ਕੁੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਮੋਨੀਟਰਿੰਗ ਦੇ ਥੱਲੇ ਯੂਰਪ ਰੀਜਨ ਦੇ ਦੇਸ਼ ਨੇ, ਉਹ 44 ਦੇਸ਼ ਨੇ ਔਰ ਇਹਦੇ 'ਚ ਆਲਰੇਡੀ 44 ਚੋਂ 21 ਦੇਸ਼ਾਂ ਨੇ ਜਿਹੜੀਆਂ ਸਟ੍ਰਿਕਟਨੈਸ ਵਾਲੀਆਂ ਜਾਂ ਲਾਕਡਾਊਨ ਨਾਲ ਰਿਲੇਟਡ ਪਾਬੰਦੀਆਂ ਸੀ ਉਹ ਘਟਾਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ 11 ਹੋਰ ਦੇਸ਼ ਜਿਹੜੇ ਨੇ ਇਸ ਪਾਸੇ ਵੱਲ ਸੋਚ ਰਹੇ ਨੇ। ਔਰ ਉਹਦੇ ਐਗਜ਼ੈਕਟ ਲਫ਼ਜ਼ ਨੇ ਡਾਕਟਰ ਹੈਂਸ ਕਲਜ ਦੇ, the virus is unforgiving. We must remain vigilant, persevere and be patient, ready to ramp up measures as and when needed. ਉਹਨਾਂ ਨੇ ਕਿਹਾ ਜੀ ਇਹ ਬੜੀ ਬੇਰਹਿਮ ਵਾਇਰਸ ਹੈ, ਸਾਨੂੰ ਬਹੁਤ ਵਿਜੀਲੈਂਟ ਹੋਣ ਦੀ ਲੋੜ ਹੈ ਔਰ ਇਸ ਦੇ ਉੱਤੇ ਕੋਈ ਇਹ ਕਲੇਮ ਕਰਨਾ ਕਿ ਜੀ ਹੁਣ ਵਰਸਟ ਓਵਰ ਹੈ, ਇਹ ਗੱਲ ਠੀਕ ਨਹੀਂ ਹੈ। ਔਰ ਅਸੀਂ ਜੇ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖੀਏ ਕਿ ਉੱਥੇ ਕਿਉਂਕਿ ਬਹੁਤ ਸਾਰਾ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਵੀ ਬਹੁਤ ਕੁਝ ਲੁਕਾਇਆ ਜਾ ਰਿਹਾ ਹੈ ਜਾਂ ਉੱਥੇ ਟੈਸਟ ਦੀ ਫੈਸਿਲਿਟੀ ਨਹੀਂ ਹੈ, ਹੁਣ ਤਾਂ ਅਸੀਂ ਇਹ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿੱਥੇ ਟੈਸਟ ਕੀਤੇ ਨੇ ਉਹ ਟੈਸਟ ਵੀ 100% ਤਾਂ ਦੂਰ ਦੀ ਗੱਲ, ਮੇਰਾ ਖਿਆਲ ਹੈ 80% ਉਹ ਗਲਤ ਨੇ। ਔਰ ਸਭ ਤੋਂ ਜ਼ਿਆਦਾ ਜਿਹੜੀ ਫਿਕਰਮੰਦੀ ਵਾਲਾ ਕਾਰਨ ਪੰਜਾਬ ਦੇ ਵਿੱਚ ਸਿੱਖਾਂ ਦੇ ਹਵਾਲੇ ਨਾਲ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 3000 ਤੋਂ ਜ਼ਿਆਦਾ ਸਿੱਖ ਯਾਤਰੂ ਤਖਤ ਸ੍ਰੀ ਹਜ਼ੂਰ ਸਾਹਿਬ ਫਸੇ ਹੋਏ ਨੇ। ਉਹਨਾਂ ਦਾ ਉੱਥੇ ਲਗਭਗ 1 ਮਹੀਨਾ ਉਹ ਲਾਕਡਾਊਨ ਦੇ ਦੌਰਾਨ ਰਹੇ। ਫਿਰ ਜੇ ਉਹਨਾਂ ਨੇ ਮੰਗ ਕੀਤੀ ਮਹਾਰਾਸ਼ਟਰ ਸਰਕਾਰ ਨੇ ਕਿ ਟ੍ਰੇਨ ਭੇਜੋ
ਉਹਨਾਂ ਨੇ ਕਿਹਾ ਜੀ ਨਹੀਂ ਨਹੀਂ, ਫਿਰ ਬੱਸਾਂ ਹੋਈਆਂ, ਇਹਦੇ ਤੇ ਦੌੜ ਲੱਗ ਗਈ ਕਿ ਜੀ ਪੰਜਾਬ ਸਰਕਾਰ ਨੇ ਭੇਜੀਆਂ, ਹਜ਼ੂਰ ਸਾਹਿਬ ਕਮੇਟੀ ਨੇ ਭੇਜੀਆਂ, ਜਾਂ ਉਹ ਅਕਾਲੀ ਦਲ ਹਰਸਿਮਰਤ ਕੇ ਅਸੀਂ ਭੇਜੀਆਂ। ਸੋ ਕੁੱਲ ਮਿਲਾ ਕੇ ਉਦੋਂ ਵੀ ਇਹ ਲੱਗ ਰਿਹਾ ਸੀ ਕਿ ਵੀ ਇਹ ਬੱਸਾਂ ਦੇ ਵਿੱਚ ਜਿੱਥੇ 40-40 ਸਵਾਰੀਆਂ ਨੇ, ਨਾ ਕੋਈ ਡਿਸਟੈਂਸ ਮੇਨਟੇਨ ਹੁੰਦਾ ਹੈ, ਕੋਈ ਪ੍ਰੋਪਰ ਇਹਨਾਂ ਨੇ ਲੱਗਦਾ ਨਹੀਂ। ਟ੍ਰੇਨ ਦੇ ਵਿੱਚ ਤਾਂ ਤੁਸੀਂ ਜੇ ਵੱਡੇ ਜ਼ਿਆਦਾ ਡੱਬੇ ਲਾ ਦਿਓ ਤਾਂ ਡਿਸਟੈਂਸ ਨਾਲ ਲੈ ਆਉਂਦੇ ਹੋ। ਔਰ ਇਹ ਗੱਲ ਮੰਨੀ ਜਾਣ ਵਾਲੀ ਸੀ ਜਾਂ ਇਹ ਨੈਚੁਰਲ ਹੋਣੀ ਚਾਹੀਦੀ ਸੀ ਕਿ ਭਾਈ ਜਿੰਨੇ ਵੀ ਬੰਦੇ ਆਣੇ ਨੇ, ਜੇ ਆਲਰੇਡੀ ਇਹ ਮਹਾਰਾਸ਼ਟਰ ਇੱਕ ਹੌਟ ਸਪੌਟ ਬਣਿਆ ਹੋਇਆ ਕਿ ਉੱਥੇ ਤੁਸੀਂ ਉਹਨਾਂ ਨੂੰ ਟੈਸਟ ਕਰੋਗੇ ਹੀ ਕਰੋਗੇ। ਹੁਣ ਜਿਹੜੀ ਇਸ ਵੇਲੇ ਪੰਜਾਬ ਔਰ ਉਹ ਜ਼ਿਲ੍ਹੇ ਵੀ ਜਿਹਨਾਂ ਨੂੰ ਕਲੀਨ ਜ਼ਿਲ੍ਹੇ ਕਿਹਾ ਗਿਆ ਸੀ, ਉਹ ਹੌਟ ਸਪੌਟ ਬਣ ਗਏ ਨੇ। ਔਰ ਇਹ ਜਿਹੜੀ ਗੱਲ ਬੜੀ ਪ੍ਰਚਾਰੀ ਜਾ ਰਹੀ ਹੈ ਤਖਤ ਸਾਹਿਬ ਨੂੰ ਆਧਾਰ ਬਣਾ ਕੇ ਕਿ 40 ਤੋਂ ਜ਼ਿਆਦਾ ਜਿਹੜੇ ਆਏ ਹੋਏ ਯਾਤਰੂ ਨੇ, ਪਿਲਗ੍ਰਿਮਸ ਨੇ ਤਖਤ ਸਾਹਿਬ ਤੋਂ, ਜਿਹੜੇ ਉੱਥੇ ਗੁਰਦੁਆਰਾ ਲੰਗਰ ਸਾਹਿਬ ਜਿਹੜੀ ਸੰਤ ਬਾਬਾ ਨਿਧਾਨ ਸਿੰਘ ਹੋਰਾਂ ਨੇ ਕਿਸੇ ਜ਼ਮਾਨੇ 'ਚ ਜਿਨ੍ਹਾਂ ਪ੍ਰਥਾਏ ਇਹ ਆਂਦਾ ਕਿ ਕਿਵੇਂ ਗੁਰੂ ਨੇ ਉਹਨਾਂ ਤੇ ਰਹਿਮਤ ਕੀਤੀ, ਔਰ ਉਹ ਜਦੋਂ ਉਦਾਸ ਹੋ ਕੇ ਆਪਣੇ ਅਰਲੀ ਡੇਜ ਉੱਥੋਂ ਵਾਪਸ ਹਜ਼ੂਰ ਸਾਹਿਬ ਤੋਂ ਆਉਣ ਲੱਗੇ ਸੀ ਤੇ ਉਹਨਾਂ ਨੂੰ ਇਹ ਇਲਹਾਮ ਹੋਇਆ ਤੇ ਗੁਰੂ ਨੇ ਫਰਮਾਇਆ ਕਿ ਮੇਰਾ ਖੀਸਾ ਤੇਰਾ ਹੱਥ, ਤੂੰ ਇੱਥੇ ਕਰ, ਇੱਥੇ ਹੀ ਸੇਵਾ ਕਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਮੈਨੇਜਮੈਂਟ ਉੱਥੇ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਇੱਧਰ ਇਹਨਾਂ ਦੇ ਵੱਡੇ ਪ੍ਰਬੰਧ ਨੇ ਹਰ ਪਾਸੇ, ਪਰ ਜੇ ਕਿਸੇ ਵੀ ਖਿੱਤੇ ਦੇ ਵਿੱਚ ਲੰਗਰ ਦੀ ਜਾਂ ਉਸ ਦੀ ਹੁੰਦੀ ਹੈ ਤੇ ਉਹ ਲੰਗਰ ਸਾਹਿਬ ਕਰਕੇ, ਜਿਹਨੂੰ ਡੇਰਾ ਬਾਬਾ ਨਿਧਾਨ ਸਿੰਘ ਕਰਕੇ ਜਾਣਿਆ ਜਾਂਦਾ ਹੈ, ਉਸ 'ਚ ਹੈ। ਹੁਣ ਇਹਨਾਂ 'ਚੋਂ ਬਹੁਤ ਸਾਰਿਆਂ ਦਾ ਠਹਿਰਨ ਦਾ ਪ੍ਰਬੰਧ ਵੀ ਉੱਥੇ ਸੀ। ਔਰ ਇਹ ਜਿਹੜਾ ਹੁਣ ਪ੍ਰਚਾਰ ਇਸ ਹਵਾਲੇ ਨਾਲ, ਜਿਵੇਂ ਇਹਨਾਂ ਨੂੰ ਤਬਲੀਗੀ ਜਮਾਤ ਦਾ ਹੈੱਡਕੁਆਰਟਰ ਵਾਲਾ ਫੰਕਸ਼ਨ ਜਿਹੜਾ ਉਹਨਾਂ ਨੇ ਇਸਤੇਮਾਲ ਕੀਤਾ ਸੀ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇੱਕਦਮ ਜਦੋਂ ਪੰਜਾਬ ਦੇ ਵਿੱਚ ਇਹ ਆਇਆ ਸਾਹਮਣੇ ਕਿ ਭਾਈ ਪਹਿਲਾਂ ਸੀ ਕਿ 18 ਨੇ, ਫਿਰ 14 ਹੋ ਗਏ, ਹੁਣ 30 ਜਾਂ 35 ਹੋ ਰਿਹਾ, ਤੇ ਜ਼ਾਹਿਰ ਹੈ ਕਿ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਵੀ ਇਹਦਾ ਮਤਲਬ ਕੀ ਹੈ। ਵੀ ਉਹਨਾਂ ਨੇ ਉੱਥੇ ਟੈਸਟ ਹੀ ਨਹੀਂ ਕੀਤਾ ਉਹਨਾਂ ਨੂੰ ਭੇਜਣ ਤੋਂ ਪਹਿਲਾਂ ਜਾਂ ਇੱਧਰ ਨੂੰ ਆਉਣ ਤੋਂ ਪਹਿਲਾਂ। ਔਰ ਅੱਜ ਹੀ ਜਿਹੜੇ ਉੱਥੇ ਜਿਹੜੇ ਡੇਰਾ ਬਾਬਾ ਨਿਧਾਨ ਸਿੰਘ ਦੇ ਮੁੱਖ ਸੇਵਾਦਾਰਾਂ ਚੋਂ ਉਹਨਾਂ ਦਾ ਬਲਵਿੰਦਰ ਸਿੰਘ ਨਾਂ ਹੈ, ਉਹਨਾਂ ਦੀ 5 ਮਿੰਟ ਦੀ ਵੀਡੀਓ ਜਿਹੜੀ ਉਹਨਾਂ ਨੇ ਮੈਸੇਜ ਦਿੱਤਾ ਹੈ ਟੀਵੀ ਚੈਨਲ ਰਾਹੀਂ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਹਰ ਯਾਤਰੂ ਨੂੰ ਕਮਿਸ਼ਨਰ ਸਾਹਿਬ ਦੇ ਨਾਲ ਜਿਹੜੇ ਹੁਣ ਉੱਥੇ ਨੰਦੇੜ ਦਾ ਹੈ ਔਰ ਪੂਰੀ ਡਾਕਟਰਾਂ ਦੀ ਟੀਮ ਨੇ 3 ਵਾਰ ਟੈਸਟ ਕੀਤਾ ਹੈ। ਹਰ ਕੋਈ ਕਲੀਅਰ ਹੋਣ ਤੋਂ ਬਾਅਦ ਹੀ ਉਹ ਗਏ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਕਿਉਂਕਿ ਅਸੀਂ ਇਸ ਵੇਲੇ ਭਾਰਤੀ ਸਿਸਟਮ ਦੇ ਨਾਲ ਜੰਗ ਕਰ ਰਹੇ ਹਾਂ ਔਰ ਜੰਗ ਦੇ ਵਿੱਚ ਦੁਸ਼ਮਣ ਕਿੱਥੇ ਕਿੱਥੇ ਕੀ ਵੈਪਨ ਯੂਜ਼ ਕਰਦਾ ਹੈ। ਅਸੀਂ ਦੇਖਿਆ ਵੀ ਨਿਹੰਗ ਸਿੰਘ ਦਾ ਪਟਿਆਲੇ ਦੇ ਵਿੱਚ ਉਸ ਗਾਲਾਂ ਕੱਢਦੇ ਪੁਰਸ਼ੀਏ ਦੇ ਨਾਲ ਜਿਹੜਾ ਛੋਟਾ ਜਿਹਾ ਐਨਕਾਊਂਟਰ ਸੀ, ਉਹਨੂੰ ਕਿੰਨਾ ਵੱਡਾ ਬਣਾ ਕੇ ਔਰ ਪੁਲਿਸ ਨੇ ਆਪਣੇ ਹੱਕ ਦੇ ਵਿੱਚ ਵਰਤਿਆ ਔਰ ਸਿੱਖਾਂ ਨੂੰ ਬਦਨਾਮ ਕਰਨ ਲਈ, ਨਿਹੰਗ ਬਾਣੇ ਨੂੰ ਬਦਨਾਮ ਕਰਨ ਲਈ। ਹੁਣ ਉਹ ਰਾਜੀ ਹੋ ਕੇ ਵੀ ਕਹਿੰਦੇ ਜੀ ਆ ਗਿਆ। ਮੈਨੂੰ ਤਾਂ ਹੁਣ ਇਸ ਗੱਲ ਤੇ ਵੀ ਸ਼ੱਕ ਲੱਗਦਾ ਹੈ ਕਿ ਉਹਦਾ ਗੁੱਟ-ਗੱਟ ਵੱਢਿਆ ਨਹੀਂ ਗਿਆ ਹੋਣਾ, ਜ਼ਖਮੀ ਥੋੜਾ ਬਹੁਤ ਹੋਏਗਾ। ਸੋ ਲੇਕਿਨ ਉਹਨਾਂ ਨੇ ਕਿੰਨਾ ਵੱਡਾ ਇਸ ਨੂੰ ਬਣਾਇਆ। ਹੁਣ ਇਹ ਵੀ ਗੱਲ ਜਦੋਂ ਅਸੀਂ ਤਬਲੀਗੀ ਜਮਾਤ ਦੇ ਹਵਾਲੇ ਨਾਲ ਦੇਖਦੇ ਹਾਂ ਕਿ 13, 14, 15 ਮਾਰਚ ਦਾ ਉਹਨਾਂ ਦਾ ਫੰਕਸ਼ਨ ਉੱਥੇ ਹੋਇਆ, ਜਿਹਦੀ ਪਰਮਿਸ਼ਨ ਭਾਰਤ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਨੇ ਦਿੱਤੀ। ਮਹਾਰਾਸ਼ਟਰ ਪਹਿਲਾਂ ਇਹ ਬੰਬਈ ਦੇ ਵਿੱਚ ਹੋਣਾ ਸੀ, ਮਹਾਰਾਸ਼ਟਰ ਸਰਕਾਰ ਨੇ ਨਾ ਕਰ ਦਿੱਤੀ ਕਿ ਚੱਲ ਰਿਹਾ ਇਸ ਵੇਲੇ COVID-19 ਦਾ ਪ੍ਰਭਾਵ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਉਹਨਾਂ ਨੇ ਡੈਲੀਬਰੇਟਲੀ ਪਲਾਨ ਕੀਤਾ ਸੀ ਕਿ ਵੀ ਅਸੀਂ ਇਹਨੂੰ ਦੇਣ ਤੋਂ ਬਾਅਦ ਇਹਨੂੰ ਅਸੀਂ ਇਸਤੇਮਾਲ ਇਸ ਕੰਮ ਲਈ ਕਰਨਾ ਜਿਹੜਾ ਉਹਨਾਂ ਨੇ ਕੀਤਾ। ਹੁਣ ਦੋ ਗੱਲਾਂ ਨੇ, ਦੋਨਾਂ ਚੋਂ ਇੱਕ ਤਾਂ ਹੈ ਜਾਂ ਤਾਂ ਜਿਹੜੇ ਬੰਬਈ ਦੇ ਵਿੱਚ ਜਿਹੜੀ ਟੀਮ ਨੇ ਟੈਸਟ ਕੀਤੇ, ਜਾਂ ਤਾਂ ਡੈਲੀਬਰੇਟਲੀ ਉਹਨਾਂ ਨੇ ਡਾਟਾ ਲੁਕਾਇਆ। ਜੇ ਉਹ ਪੋਜ਼ਿਟਿਵ ਵੀ ਸੀ, ਉਹਨਾਂ ਨੇ ਕਿਹਾ ਜੀ ਹੁਣ ਇਹ ਸਿੱਖਾਂ ਦੀ ਚੜ੍ਹਤ ਬੜੀ ਹੁੰਦੀ ਜਾਂਦੀ ਹੈ, ਇਹਨਾਂ ਨੂੰ ਜਰਾ ਸਬਕ ਸਿਖਾਉਣਾ ਤੇ ਇਹਨਾਂ ਨੂੰ ਜਰਾ ਭੇਜੋ ਵਾਪਸ ਔਰ ਇਹ ਸਾਰੇ ਨਿਕਲਣਗੇ ਪੋਜ਼ਿਟਿਵ। ਜਾਂ ਤਾਂ ਇਹ ਪਾਰਟ ਹੈ। ਇਹਨੂੰ ਅਸੀਂ ਕਹੀਏ ਕਿ ਨਹੀਂ ਨਹੀਂ ਇਹ ਨਹੀਂ ਹੋ ਸਕਦਾ, ਮਹਾਰਾਸ਼ਟਰ ਚ ਤਾਂ ਸਰਕਾਰ ਸ਼ਿਵ ਸੈਨਾ ਦੀ ਹੈ ਤੇ ਫਲਾਣਾ ਤੇ ਢਿਮਕਾ, ਚਲੋ ਮੰਨ ਲਓ ਜੇ ਇਹਨੂੰ ਤੁਸੀਂ ਰੂਲ ਆਊਟ ਕਰ ਦਿਓ। ਦੂਸਰਾ ਪਾਰਟ ਕਿ ਜੇ 3 ਵਾਰ ਟੈਸਟ ਹੁੰਦਾ ਹੈ ਔਰ ਉਹਨਾਂ ਚੋਂ ਕੋਈ ਵੀ ਪੋਜ਼ਿਟਿਵ ਨਹੀਂ ਹੈ, ਇਹਦਾ ਮਤਲਬ ਹੈ ਕਿ ਸਾਰਾ ਸਿਸਟਮ ਹੀ ਫੇਲ ਹੈ। ਵੀ ਤੁਹਾਡੀਆਂ ਟੈਸਟ ਕਿਟਸ ਜਿਹੜੀਆਂ ਨੇ ਚੀਨ ਦੀਆਂ ਤਾਂ ਤੁਸੀਂ ਡਿਫੈਕਟਿਵ ਕਹਿ ਕੇ ਬੰਦ ਕਰ ਦਿੱਤੀਆਂ। ਹੁਣ ਤੁਸੀਂ ਕਿਹੜੇ, ਔਰ ਇਹ ਨੰਦੇੜ ਕੋਈ ਛੋਟਾ ਸ਼ਹਿਰ ਨਹੀਂ ਹੈ ਔਰ ਤਖਤ ਸਾਹਿਬ ਦੀ
ਹੋਣ ਦੇ ਨਾਲ ਉਹਦੀ ਹੋਰ ਵੀ ਇੰਪੋਰਟੈਂਸ ਹੈ, ਉਹਦੀ ਇੱਕ ਵੱਡੀ ਮਿਊਨਿਸਪਲ ਕਮੇਟੀ ਹੈ। ਸੋ ਜੇ ਈਵਨ ਇਹ ਹੋਣ ਦੇ ਬਾਵਜੂਦ 40 ਪੋਜ਼ਿਟਿਵ ਨਿਕਲਦੇ ਨੇ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਟੈਸਟ ਉੱਥੇ ਹੋ ਰਹੇ ਨੇ ਜਾਂ ਕਿਹਾ ਜਾ ਰਿਹਾ ਜੀ ਟੈਸਟ ਹੋ ਗਏ, ਕਲੀਨ ਹੋ ਗਿਆ, ਕਲੀਅਰ ਕਰ ਦਿੱਤਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਧੋਖਾ ਹੋ ਰਿਹਾ ਹੈ, ਕਿਉਂਕਿ ਇਹ ਜ਼ਾਹਰ ਹੈ ਕਿ ਵੀ ਇਹਨਾਂ ਸਾਰਿਆਂ ਦਾ ਜਿਹੜਾ ਕੰਮ ਹੈ ਉਹ ਠੀਕ ਨਹੀਂ। ਔਰ ਇਹੀ ਪ੍ਰਭਾਵ ਅਸੀਂ ਈਵਨ ਕੋਟਾ ਰਾਜਸਥਾਨ ਤੋਂ ਜਿੱਥੋਂ ਯੂਨੀਵਰਸਿਟੀ ਸਟੂਡੈਂਟਸ ਆਏ ਨੇ ਪੰਜਾਬ ਦੇ ਵਿੱਚ 30 ਦੇ ਕਰੀਬ, ਉਹਨਾਂ ਬਾਰੇ ਵੀ ਹੈ ਜੀ ਉੱਥੋਂ ਟੈਸਟ ਕਰਕੇ ਆਏ, ਬਿਲਕੁਲ ਠੀਕ ਨੇ, ਪਰ ਉਹਨਾਂ ਚੋਂ ਵੀ ਅਸੀਂ ਦੇਖ ਰਹੇ ਹਾਂ 10 ਜਾਂ 12 ਉਹਨਾਂ 30 ਚੋਂ ਉਹ ਕਰੋਨਾ ਪੋਜ਼ਿਟਿਵ ਨੇ। ਸੋ ਇਹ ਜਿਹੜਾ ਪਾਰਟ ਹੈ ਔਰ ਇਹ ਸਾਰੇ ਪਾਸੇ ਹੀ ਨਜ਼ਰ ਆ ਰਿਹਾ। ਕਸ਼ਮੀਰ ਦੇ ਹਵਾਲੇ ਨਾਲ ਬਹੁਤ ਕਿਹਾ ਜਾ ਰਿਹਾ ਔਰ ਇਸ ਵੇਲੇ 33 ਹੋਰ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਟੈਸਟ ਪਿਛਲੇ 24 ਘੰਟੇ ਦੇ ਵਿੱਚ ਕਸ਼ਮੀਰ ਵੈਲੀ ਦੇ ਵਿੱਚ ਸਾਹਮਣੇ ਆਏ ਨੇ। ਔਰ ਇਸ ਤਰੀਕੇ ਨਾਲ ਕਸ਼ਮੀਰ 'ਚ ਕੁੱਲ ਜਿਹੜੇ ਨੇ 614 ਕੇਸ ਹੋ ਚੁੱਕੇ ਨੇ। ਔਰ ਸਭ ਤੋਂ ਵਰਸਟ ਜਿਹੜਾ ਬਾਂਦੀਪੁਰਾ ਜ਼ਿਲ੍ਹਾ ਹੈ ਉਸ ਦੇ ਵਿੱਚ 127 ਕੇਸ ਨੇ। ਫਿਰ ਸ੍ਰੀਨਗਰ ਹੈ, ਫਿਰ ਬਾਰਾਮੂਲਾ ਹੈ, ਫਿਰ ਅਨੰਤਨਾਗ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹੀ ਉਹ ਜ਼ਿਲ੍ਹੇ ਨੇ ਚਾਰੋਂ ਸਾਊਥ ਕਸ਼ਮੀਰ ਦੇ ਵੀ ਔਰ ਜ਼ਾਹਰ ਹੈ ਸ੍ਰੀਨਗਰ ਜ਼ਿਲ੍ਹਾ ਜਿੱਥੇ ਸਭ ਤੋਂ ਜ਼ਿਆਦਾ ਫਰੀडम ਮੂਵਮੈਂਟ ਦਾ ਜ਼ੋਰ ਰਿਹਾ। ਹੁਣ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਵੀ ਕੋਈ ਲੌਂਗ ਟਰਮ ਔਰ ਉੱਥੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ, ਉਹਦੇ 'ਚ ਕੋਈ ਕਮੀ ਨਹੀਂ ਆਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਸਾਰੇ ਦੇ ਵਿੱਚ ਕੀ ਇੱਕ ਡੈਲੀਬਰੇਟ ਤਰੀਕੇ ਦੇ ਨਾਲ ਕੁਝ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਕਿ ਫੇਕ ਟੈਸਟ ਕੀਤੇ ਜਾ ਰਹੇ ਨੇ, ਜਾਂ ਇਹਨਾਂ ਦੀ ਓਵਰਆਲ ਹੀ ਫੇਲਿਅਰ ਹੈ ਕਿ ਜਿਹਦੇ ਥੱਲੇ ਇਹਨਾਂ ਸਾਰਿਆਂ ਨੇ ਜਿਹੜਾ ਉਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਨੇ। ਕਿੰਨੀਆਂ ਵੀਡੀਓਜ਼ ਨੇ ਕਿ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਜੀ ਕੁਆਰੰਟਾਈਨ, ਕਿਉਂਕਿ ਹਜ਼ੂਰ ਸਾਹਿਬ ਦੇ ਯਾਤਰੂਆਂ ਦੇ ਹਵਾਲੇ ਨਾਲ ਮੈਂ ਦੇਖਦਾ ਵੀ ਉਹਨਾਂ ਨੂੰ ਜਦੋਂ ਵਾਪਸ ਵੀ ਆਏ ਤੇ ਉਹਨਾਂ ਨੇ ਰਾਧਾ ਸਵਾਮੀਆਂ ਦੇ ਜਿਹੜਾ ਇੱਕ ਸੈਂਟਰ ਸੀ ਉਹਦੇ 'ਚ ਤਾੜ ਦਿੱਤਾ ਲਿਆ ਕੇ। ਹੁਣ ਇੱਕ ਦੇਖਣ ਵਾਲੀ ਗੱਲ ਹੈ ਵੀ ਪਹਿਲੀ ਗੱਲ ਜਿਹੜੇ ਹਜ਼ੂਰ ਸਾਹਿਬ ਗਏ ਉਹ ਸਿੱਖ ਨੇ, ਉਹ ਰਾਧਾ ਸਵਾਮੀ ਨਹੀਂ ਨੇ। ਕੀ ਪੰਜਾਬ ਸਰਕਾਰ ਦੇ ਆਪਣੇ ਕੁਆਰੰਟਾਈਨ ਸੈਂਟਰ, ਸ਼੍ਰੋਮਣੀ ਕਮੇਟੀ, ਦੂਜੇ ਜਿਹੜੇ ਨੇ ਉਹ ਕੋਈ ਥਾਂ ਨਹੀਂ ਸੀ? ਕੀ ਇਹ ਇੱਕ ਡੈਲੀਬਰੇਟ ਤਰੀਕੇ ਨਾਲ ਪਹਿਲਾਂ ਇਹ ਪ੍ਰਭਾਵ ਦੇਣਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੂੰ ਅਸੀਂ ਰਾਧਾ ਸਵਾਮੀ ਬਣਾ ਰਹੇ, ਫਿਰ ਜਿਵੇਂ ਉਹਨਾਂ ਨੂੰ ਰੱਖਿਆ ਗਿਆ ਜੇ ਉੱਥੇ ਆਲਰੇਡੀ ਇਸ ਬਿਮਾਰੀ ਦੀ ਵਾਇਰਸ ਹੋਏਗੀ ਤੇ ਇਹ ਤਾਂ ਨਹੀਂ ਹੈ ਕਿ ਇੱਕ ਦਿਨ ਦੋ ਦਿਨ, ਜੇ 2 ਹਫ਼ਤੇ ਦਾ ਇਨਕੂਬੇਸ਼ਨ ਪੀਰੀਅਡ ਹੈ ਪੰਜਾਬ ਆਉਣ ਤੋਂ ਬਾਅਦ, ਜੇ ਇਹ ਕਹੀਏ ਕਿ ਜੀ ਪੰਜਾਬ ਦੇ ਵਿੱਚ ਆਲਰੇਡੀ ਸੀ ਜਿੱਥੇ ਉਹ ਆਏ ਜਾਂ ਜਿਹੜੇ ਉਹਨਾਂ ਨਾਲ ਮਿਲੇ, ਪਰ ਇਹ ਤਾਂ ਫਿਰ 2 ਹਫ਼ਤੇ ਵਾਲਾ ਫੈਕਟਰ ਕਿੱਥੇ ਗਿਆ ਕਿ ਵੀ ਉੱਥੋਂ ਤਾਂ ਬੱਸਾਂ 3 ਦਿਨ 'ਚ ਆ ਗਈਆਂ ਹੋਣਗੀਆਂ ਵੱਧ ਤੋਂ ਵੱਧ। ਤੇ ਇਹ ਕੀ ਇਹ ਉੱਥੋਂ ਹੀ ਬਿਮਾਰ ਲੋਕਾਂ ਨੂੰ ਜਿਹੜੇ ਆਲਰੇਡੀ ਪੋਜ਼ਿਟਿਵ ਸੀ ਭੇਜਣਾ ਇੱਕ ਆਪਣੇ ਆਪ ਦੇ ਵਿੱਚ ਸਾਜ਼ਿਸ਼ ਨਹੀਂ ਹੈ? ਸੋ ਕੁੱਲ ਮਿਲਾ ਕੇ ਬਹੁਤ ਸਾਰੇ ਸਵਾਲ ਨੇ ਜਿਹੜੇ ਅਨਆਨਸਰਡ ਨੇ, ਉਹਨਾਂ ਨੂੰ ਬੱਸਾਂ 'ਚ ਲਿਆਂਦਾ ਗਿਆ। ਹੁਣ ਅਮਰਿੰਦਰ ਅੱਜ ਮੰਗ ਕਰ ਰਿਹਾ ਅਮਿਤ ਸ਼ਾਹ ਤੋਂ ਕਿ ਜੀ ਟ੍ਰੇਨਸ ਭੇਜੋ, ਸਪੈਸ਼ਲ ਟ੍ਰੇਨ ਦਾ ਪ੍ਰਬੰਧ ਕਰੋ ਤਾਂ ਕਿ ਜਿਹੜੀ ਮਾਈਗ੍ਰੈਂਟ ਲੇਬਰ ਜਿਹਨਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਆ ਉਹ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਸੇਫਲੀ ਘਰਾਂ 'ਚ ਭੇਜਿਆ ਜਾ ਸਕੇ। ਇਹ ਮੰਗ ਨੇ ਅਮਰਿੰਦਰ ਨੇ ਟ੍ਰੇਨਾਂ ਦੀ ਜਾਂ ਪਹਿਲਾਂ ਕਿਉਂ ਨਹੀਂ ਕੀਤੀ ਤਾਂ ਕਿ ਉਹ ਔਰ ਪੰਜਾਬ ਗਵਰਨਮੈਂਟ ਦਾ ਇਹ ਫਰਜ਼ ਸੀ ਕਿ ਇਹਨਾਂ ਦੇ ਡਾਕਟਰਾਂ ਦੀ ਟੀਮ, ਜੇ 3000 ਬੰਦਾ ਤੁਹਾਡਾ ਸ਼ਹਿਰੀ, ਇਹ ਕੋਈ ਡਾਇਸਪੋਰਾ ਸਿੱਖ ਤਾਂ ਨਹੀਂ ਜਿਹਨਾਂ ਨੂੰ ਤੁਸੀਂ 1.25 ਲੱਖ 1,20,000 ਸਿੱਖਾਂ ਨੂੰ ਅਪਮਾਨਿਤ ਕੀਤਾ ਹੈ, ਉਹਨਾਂ ਦੇ ਖਿਲਾਫ ਨਫ਼ਰਤ ਭਰੀ ਹੈ ਕਿ ਭਾਈ ਇਹ ਤਾਂ ਤੁਹਾਡੇ ਪੰਜਾਬੀ ਨੇ, ਇਹਨਾਂ ਨੇ ਤਾਂ ਤੁਹਾਨੂੰ ਵੋਟਾਂ ਪਾਉਣੀਆਂ ਨੇ ਕਿ ਬਈ ਤੁਹਾਡੀ ਡਾਕਟਰਾਂ ਦੀ ਟੀਮ ਆਪਣੀ ਸਪੈਸ਼ਲ ਇਕਵਿਪਮੈਂਟ ਦੇ ਨਾਲ ਆਉਣ ਤੋਂ ਪਹਿਲਾਂ ਯਕੀਨੀ ਬਣਾਉਂਦੀ ਕਿ ਭਾਈ ਉਹਨਾਂ ਦੇ ਵਿੱਚ ਕੋਈ ਪੋਜ਼ਿਟਿਵ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇੱਕ ਜਿੱਥੇ ਔਰ ਦੂਸਰੇ ਸੈਗਮੈਂਟ 'ਚ ਅਸੀਂ ਜ਼ਿਕਰ ਕਰਾਂਗੇ, ਸਾਡੇ ਇੱਕ ਪਾਕਿਸਤਾਨੀ ਵੀਰ ਜਿਹੜੇ ਐਨੋਨਿਮਸ ਚਾਹੁੰਦੇ ਨੇ ਵੀ ਉਹਨਾਂ ਦਾ ਨਾਂ ਨਾ ਲਿਆ ਜਾਏ, ਉਹਨਾਂ ਨੇ ਇੱਕ ਲਿਖਤ ਵੀ ਲਿਖੀ ਹੈ ਕਿ ਭਾਈ ਕਿਵੇਂ ਦੁਨੀਆ ਕਿਹੜੇ ਸਬਕ ਸਿੱਖ ਰਹੀ ਹੈ ਇਸ ਸਾਰੇ ਚੋਂ, ਤੇ ਹਿੰਦੂਤਵੀਆਂ ਨੇ ਇਸ ਸਾਰੇ ਮੁੱਦੇ ਨੂੰ ਕਿਵੇਂ ਨਫ਼ਰਤ ਦੇ ਲਈ ਔਰ ਘੱਟ ਗਿਣਤੀਆਂ ਦਾ ਦਮਨ ਕਰਨ ਦੇ ਲਈ, ਉਹਨਾਂ ਨੂੰ ਆਈਸੋਲੇਟ ਕਰਨ ਦੇ ਲਈ ਇਸ ਓਕੇਜ਼ਨ ਨੂੰ ਉਹ ਇਸਤੇਮਾਲ ਕਰ ਰਹੇ ਨੇ। ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਹੜੀ ਟੋਟਲ ਅਪਡੇਟ ਵਰਲਡ ਮੀਟਰਸ ਵੈਬਸਾਈਟ ਦੇ ਉੱਤੇ ਹੁੰਦੀ ਹੈ, ਕਿਉਂਕਿ ਜਿਵੇਂ ਮੈਂ ਕਿਹਾ ਵੀ ਹਰ ਮਿੰਟ ਬਾਅਦ ਡਾਟਾ ਬਦਲਦਾ ਰਹਿੰਦਾ ਹੈ, ਸੋ ਉਹਨਾਂ ਦੇ ਮੁਤਾਬਕ ਇਸ ਵੇਲੇ ਦੁਨੀਆ ਦੇ ਵਿੱਚ ਕੁੱਲ ਕੋਰੋਨਾ ਵਾਇਰਸ ਕੇਸ ਜਿਹੜੇ ਨੇ ਉਹ 3 ਮਿਲੀਅਨ
27,04,346 ਨੇ। ਸੋ ਕੁੱਲ ਮੌਤਾਂ ਜਿਹੜੀਆਂ ਨੇ ਉਹ 2,31,473 ਨੇ। ਔਰ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ 60,000 ਤੋਂ ਜ਼ਿਆਦਾ ਇਹ ਫਿਗਰ ਕ੍ਰਾਸ ਕੀਤੀ ਹੋਈ ਹੈ। ਔਰ ਅੱਜ ਹੀ ਕੁਝ ਮੀਡੀਆ ਚਰਚਾ ਕਰ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਮੈਕਸਿਮਮ ਜਿਹੜੀ 60,000 ਦੀ ਫਿਗਰ ਦਿੱਤੀ ਸੀ ਉਹਨੂੰ ਵੀ ਅਸੀਂ ਮੈਨੇਜ ਕਰ ਲਾਂਗੇ, ਇਫ ਅਪ ਟੂ 60,000 then it will que we have done a good job, ਉਹਨੂੰ ਉਹ ਕ੍ਰਾਸ ਕਰ ਗਈ ਹੈ। ਔਰ ਜਿਹੜੀ ਪੋਜ਼ਿਟਿਵ ਗੱਲ ਹੈ, ਜਦੋਂ ਅਸੀਂ 3,02,74,346 ਕੇਸਿਸ ਦੀ ਗੱਲ ਕਰਦੇ ਹਾਂ ਤੇ 1,31,31,782 ਜਿਹੜੇ ਨੇ ਉਹ ਫੁੱਲੀ ਰਿਕਵਰ ਵੀ ਹੋਏ ਨੇ। ਔਰ ਜਿਵੇਂ ਰੋਜ਼ ਵਾਂਗ ਹੈ, ਸਿਰਫ ਸੀਰੀਅਸ ਔਰ ਕ੍ਰਿਟੀਕਲ 54,590 ਨੇ, ਜਿਹੜਾ 3% ਹੈ। ਔਰ ਇੱਕ ਪੋਜ਼ਿਟਿਵ ਪਾਰਟ ਹੈ ਕਿ ਜਿਹੜੇ 3% ਕੁੱਲ ਕੇਸਾਂ ਚੋਂ ICU ਚ ਪਹੁੰਚਦੇ ਨੇ ਸੀਰੀਅਸ ਜਾਂ ਕ੍ਰਿਟੀਕਲ, ਕੱਲ ਤੱਕ ਵੀ ਸੀ ਕਿ ਉਹਦੇ ਚੋਂ 19% ਦੀ ਡੈਥ ਹੁੰਦੀ ਹੈ, ਅੱਜ ਇਹ ਫਿਗਰ 18% ਤੇ ਆ ਗਈ ਹੈ। ਇਹਦਾ ਮਤਲਬ ਹੈ ਕਿ ਹੁਣ ਹਰ ਪੰਜਵਾਂ ਵੀ ਜਿਹੜਾ ਨਹੀਂ ਮਰਦਾ ਹੈ ਉਹਦੇ ਚ ਵੀ ਅੱਗੋਂ ਚਾਂਸ ਨੇ ਕਿ ਉਹ ਸਰਵਾਈਵ ਕਰ ਸਕਦਾ ਹੈ। ਇਹ ਮੇਰਾ ਖਿਆਲ ਹੈ ਕਿ ਵੀ ਕਿਉਂਕਿ ਹਸਪਤਾਲਾਂ ਦੇ ਵਿੱਚ ਹੁਣ ਨਵੇਂ ਪੇਸ਼ੈਂਟ ਨਹੀਂ ਆ ਰਹੇ, ਰਸ਼ ਵੀ ਘਟਿਆ ਹੈ, ਥਾਂ ਥਾਈ ਵੈਂਟੀਲੇਟਰਸ ਦਾ ਵੀ ਪ੍ਰੋਪਰ ਪ੍ਰਬੰਧ ਹੈ। ਔਰ ਥੋੜਾ ਬਹੁਤ ਜਿਹੜਾ ਪਹਿਲਾਂ ਜਦੋਂ ਕੋਈ ਚੀਜ਼ ਦਾ ਧੱਜਕਾ ਲੱਗਦਾ ਹੈ ਜਾਂ ਧੱਕਾ ਲੱਗਦਾ ਹੈ ਉਦੋਂ ਮੈਂਟਲੀ ਅਸੀਂ ਪ੍ਰਪੇਅਰ ਨਹੀਂ ਹੁੰਦੇ। ਸੋ ਹੁਣ ਬਹੁਤ ਸਾਰਾ ਸਿਸਟਮ ਵੀ ਰੈਗੂਲੇਟ ਹੋਇਆ ਔਰ ਇਹ ਇੱਕ ਪੋਜ਼ਿਟਿਵ ਗੱਲ ਹੈ। ਔਰ ਕੰਟਰੀ ਵਾਈਜ਼ ਅਜੇ ਵੀ ਪਿਛਲੇ 24 ਘੰਟੇ 'ਚ ਅਮਰੀਕਾ ਦੇ ਵਿੱਚ 778 ਮੌਤਾਂ ਹੋਈਆਂ ਨੇ। ਔਰ ਕੁੱਲ ਡੈਥ ਜਿਵੇਂ ਮੈਂ ਕਿਹਾ 62,433 ਅਮਰੀਕਾ ਦੇ ਵਿੱਚ 60,000 ਦੀ ਫਿਗਰ ਨੂੰ ਕ੍ਰਾਸ ਕਰ ਚੁੱਕੀਆਂ। ਸਪੇਨ ਦੇ ਵਿੱਚ ਜਿੱਥੇ ਕਿ ਇੱਕ ਪਾਸੇ ਯੂਰਪ ਦੇ ਵਿੱਚੋਂ ਥੋੜੀ ਬਹੁਤ ਹੋਪ ਹੈ, ਹਾਲਾਂਕਿ WHO ਨੇ ਕਿਹਾ ਕਿ ਸਟਿਲ ਇਨ ਦਾ ਗ੍ਰਿਪ। ਸੋ ਉਹਦਾ ਵੀ ਰੀਜ਼ਨ ਹੈ ਸਟਿਲ ਇਨ ਦਾ ਗ੍ਰਿਪ ਕਹਿਣ ਦਾ ਕਿ ਅਜੇ ਡੈਥਸ ਜਿਹੜੀਆਂ ਨੇ UK ਦੇ ਵਿੱਚ ਪਿਛਲੇ 24 ਘੰਟੇ 674 ਮੌਤਾਂ ਹੋਈਆਂ ਨੇ, ਸਪੇਨ ਦੇ ਵਿੱਚ 268 ਮੌਤਾਂ ਨੇ ਪਿਛਲੇ 24 ਘੰਟੇ 'ਚ, ਇਟਲੀ ਦੇ ਵਿੱਚ 285 ਮੌਤਾਂ ਨੇ। ਫਰਾਂਸ ਇਸ ਪੱਖੋਂ ਕਾਮਯਾਬ ਹੈ ਕਿ ਹੁਣ ਪਿਛਲੇ 24 ਘੰਟੇ 'ਚ ਉੱਥੇ ਕੋਈ ਮੌਤ ਨਹੀਂ ਹੋਈ ਔਰ ਉਹਨਾਂ ਦੀ ਫਿਗਰ ਜਿਹੜੀ ਹੈ 24,087 ਦੇ ਉੱਤੇ ਜਿਹੜੀ ਹੈ ਉਹ ਰੁਕੀ ਹੈ। ਜਰਮਨੀ ਜਿਹਨੇ ਕਾਫੀ ਹੱਦ ਤੱਕ ਕਾਬੂ ਪਾਇਆ, ਕੁੱਲ ਡੈਥਸ ਉੱਥੇ 6,518 ਹੋਈਆਂ ਨੇ, ਪਰ ਫਿਰ ਵੀ ਪਿਛਲੇ 24 ਘੰਟੇ 'ਚ 51 ਮੌਤਾਂ ਨੇ। ਟਰਕੀ ਜਿਹੜਾ ਨਵੇਂ ਹੌਟਸਪੌਟ ਹਰ ਥਾਂ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਨਵੀਆਂ ਆ ਰਹੇ ਨੇ ਕੇਸ, ਟਰਕੀ ਦੇ ਵਿੱਚ ਪਿਛਲੇ 24 ਘੰਟੇ 'ਚ 93 ਮੌਤਾਂ ਹੋਈਆਂ ਨੇ। ਟੋਟਲ ਕੇਸ 1,20,204 ਨੇ ਔਰ ਟੋਟਲ ਡੈਥ ਜਿਹੜੀਆਂ ਨੇ 3,174 ਨੇ। ਰਸ਼ੀਆ ਜਿਨ੍ਹਾਂ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਕਰੋਨਾ ਪੋਜ਼ਿਟਿਵ ਆਇਆ, 101 ਮੌਤ ਪਿਛਲੇ 24 ਘੰਟੇ 'ਚ ਹੋਈ ਹੈ। ਈਰਾਨ ਜਿਹੜਾ ਚੀਨ ਤੋਂ ਬਾਅਦ ਪਹਿਲੇ ਅੱਜ ਤੋਂ 4 ਹਫ਼ਤੇ ਪਹਿਲਾਂ ਹੀ ਜਾਂ ਉਸ ਤੋਂ ਵੀ ਕੁਝ ਪਹਿਲਾਂ ਉਹਨਾਂ ਦੇ ਕੇਸ ਸਾਹਮਣੇ ਆ ਗਏ ਸੀ, 71 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ। ਔਰ ਕੁੱਲ ਕੇਸ ਅਜੇ ਵੀ ਈਰਾਨ ਦੇ ਵਿੱਚ 94,640 ਕਰੋਨਾ ਪੋਜ਼ਿਟਿਵ ਨੇ। ਚਾਈਨਾ ਜਿਹੜਾ ਇਸ ਫਖਰ ਦੇ ਨਾਲ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਅਸੀਂ ਇਸ ਨੂੰ ਫੁੱਲੀ ਕੰਟਰੋਲ ਕਰ ਲਿਆ ਔਰ ਪਿਛਲੇ 24 ਘੰਟੇ 'ਚ ਕੋਈ ਮੌਤ ਨਹੀਂ ਹੈ ਚਾਈਨਾ 'ਚ। ਔਰ ਟੋਟਲ ਜਿਹੜੇ ਨਵੇਂ ਕੇਸ 24 ਘੰਟੇ 'ਚ ਆਏ ਨੇ ਉਹ ਸਿਰਫ 4 ਕੇਸ ਆਏ ਨੇ। ਬ੍ਰਾਜ਼ੀਲ ਜਿੱਥੇ ਗਿਣਤੀ ਵੱਧ ਰਹੀ ਹੈ, ਮੌਤਾਂ 30 ਹੋਈਆਂ ਨੇ, ਟੋਟਲ ਡੈਥਸ 5,541 ਨੇ ਔਰ 80,246 ਉਹਨਾਂ ਦੇ ਟੋਟਲ ਕੇਸ ਨੇ। ਕੈਨੇਡਾ ਅਨਫੋਰਚੂਨੇਟਲੀ ਨਾਰਥ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਇਹਦਾ ਪ੍ਰਭਾਵ, 184 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ। ਟੋਟਲ ਡੈਥਸ 3,180 ਨੇ ਔਰ ਟੋਟਲ ਕੇਸ ਕੈਨੇਡਾ ਦੇ ਵਿੱਚ 53,013 ਨੇ। ਬੈਲਜੀਅਮ ਅਜੇ ਵੀ ਇਹਦੀ ਗ੍ਰਿਪ 'ਚ ਹੈ, 93 ਮੌਤਾਂ ਨੇ ਔਰ 7,594 ਟੋਟਲ ਡੈਥਸ ਨੇ। ਨੀਦਰਲੈਂਡਸ ਸਾਡਾ ਹਾਲੈਂਡ, ਮੈਂ ਰੋਜ਼ ਦੇਖ ਰਿਹਾ ਹੁੰਦਾ ਕਿ ਭਾਈ ਇਹਨਾਂ 'ਚ ਬੈਲਜੀਅਮ ਔਰ ਨੀਦਰਲੈਂਡਸ ਕੋਈ ਘਟੇ, ਪਰ ਨੀਦਰਲੈਂਡਸ ਵੀ ਪਿਛਲੇ 24 ਘੰਟੇ 'ਚ 84 ਮੌਤਾਂ ਨੇ, 4,795 ਟੋਟਲ ਡੈਥਸ ਨੇ। ਇੰਡੀਆ ਜਿੱਥੇ ਜਿਨ੍ਹਾਂ ਬਾਰੇ ਮੈਂ ਕਿਹਾ ਵੀ ਉਹਨਾਂ ਦੇ ਤੁਸੀਂ ਟੈਸਟਾਂ ਦਾ ਹਾਲ ਦੇਖ ਲਓ, ਮਹਾਰਾਸ਼ਟਰ ਨੰਦੇੜ ਤੋਂ ਆਉਣ ਵਾਲੇ ਬੰਦੇ ਜਿਨ੍ਹਾਂ ਦੇ ਕਹਿੰਦੇ ਜੀ 3 ਵਾਰ ਟੈਸਟ ਕੀਤੇ ਔਰ ਉਹ ਸਾਰੇ ਪੰਜਾਬ 'ਚ ਆਉਂਦੇ ਆ 3 ਦਿਨਾਂ ਬਾਅਦ ਪੋਜ਼ਿਟਿਵ ਹੋ ਗਏ। ਸੋ ਤੋਂ ਅੰਦਾਜ਼ਾ ਲਾਓ ਵੀ ਈਵਨ ਜਿਹੜੀਆਂ ਮੌਤਾਂ ਦਾ ਉੱਥੇ ਕੀ ਆਲਮ ਹੋਏਗਾ। ਲੇਕਿਨ ਉਹਨਾਂ ਨੇ ਪਿਛਲੇ 24 ਘੰਟੇ 'ਚ ਸਿਰਫ 72 ਮੌਤਾਂ ਕਰੋਨਾ ਦੇ ਨਾਲ ਜਿਹੜੀਆਂ ਨੇ ਐਕਸੈਪਟ ਕੀਤੀਆਂ
और 1151 टोटल डेथ्स ने। पर केस उत्थे जिहड़े ने पिछले 15 दिनां दे विच इंडिया और पाकिस्तान दोनों च डबल होए ने। इंडिया दे विच इस वेले 34,780 टोटल केस ने। स्विट्जरलैंड थोड़ा कंट्रोल वाल जा रहा है, 21 मौतां पिछले 24 घंटे च हुई हैं। और इसे तरह पुर्तगाल जिस दे विच ये भी यूरोप स्पेन पुर्तगाल नाल ही लगदे ने, पिछले 24 घंटे दे विच 16 मौतां हुईयां ने। टोटल डेथ्स 999 ने। इक्वाडोर छोटा जिहा देश लेकिन 17 मौतां पिछले 24 घंटे 900 उन्हां दियां कुल डेथ्स ने। सऊदी अरेबिया हालांकि ਇਹ ਕ੍ਰੈਡਿਟ ਜਾਂਦਾ ਹੈ ਸਾਊਦੀ ਅਰੇਬੀਆ ਦੀ ਹਕੂਮਤ ਨੂੰ। ਹਾਲਾਂਕਿ ਇਸ ਮਾਮਲੇ 'ਚ ਜਿਵੇਂ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਅੱਜ ਵੀ ਸਾਨੂੰ ਕਾਫੀ ਗੁੱਸੇ ਨਾਲ ਭਰੀ ਹੋਈ ਈਮੇਲ ਲਿਖੀ ਹੈ ਕਿ ਕਿਉਂ ਨਹੀਂ ਸਿੱਖ ਜੇ ਹਜ਼ੂਰ ਸਾਹਿਬ ਜਾਂ ਦੂਸਰੇ ਦੇ ਵਾਕਿਆ ਇਹ ਦੂਸਰਿਆਂ ਦੇ ਹੱਥ ਆਉਂਦੇ ਨੇ ਵੀ ਅਸੀਂ ਕਿਉਂ ਗੁਰਦੁਆਰਿਆਂ ਦੀ ਜਿਹੜੀ ਆ ਉਹ ਪਾਬੰਦੀ ਨਹੀਂ ਲਾਉਂਦੇ ਜਾਂ ਇਹ ਕਹਿੰਦੇ ਨਹੀਂ ਕਿ ਨਾ ਹੋਏ। ਹਾਲਾਂਕਿ ਮੈਂ ਇੰਡੀਵਿਜੂਅਲੀ ਤਾਂ ਪਹਿਲੇ ਦਿਨ ਤੋਂ ਹੀ ਇਸ ਬਾਰੇ ਉਹ ਭਾਵੇਂ ਇਕੱਠ ਹੋਣ ਨਗਰ ਕੀਰਤਨ ਹੋਣ ਇਹੀ ਲਾਈਨ ਰਹੀ ਹੈ। ਲੇਕਿਨ ਮੈਨੂੰ ਇਹ ਲੱਗਦਾ ਵੀ ਹਜ਼ੂਰ ਸਾਹਿਬ ਦੇ ਮਾਮਲੇ 'ਚ ਇਹ ਜਿਹੜੇ ਆਲਰੇਡੀ ਅਜੇ ਲੋਕਡਾਊਨ ਨਹੀਂ ਸੀ ਸ਼ੁਰੂ ਹੋਇਆ ਜਾਂ ਕੋਈ ਇਸ ਕਿਸਮ ਦੀਆਂ ਹਦਾਇਤਾਂ ਨਹੀਂ ਸੀ ਜਦੋਂ ਕਿ ਉੱਥੇ ਪਹੁੰਚੇ ਹੋਏ ਸੀ। ਹਾਲਾਂਕਿ ਮੈਂ ਸਪਿਰਿਟ ਆਫ ਦਾ ਆਰਗੂਮੈਂਟ ਨਾਲ ਐਗਰੀ ਕਰਦੇ ਕਿ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਲਟੀਮੇਟਲੀ ਇਹ ਬਿਮਾਰੀ ਜਿਹੜੀ ਆ ਉਹ ਸਭ ਨੂੰ ਹੁੰਦੀ ਹੈ ਔਰ ਇਸ ਦੇ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨੈਸੈਸਰੀ ਪ੍ਰੀਕਾਸ਼ਨ ਵੀ ਲਈਏ। ਔਰ ਜਦੋਂ ਤੱਕ ਗੁਰਦੁਆਰਾ ਸਾਹਿਬਾਨ 'ਚ ਉਨਾ ਸਟਾਫ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੋਣਾ ਜਾਂ ਅੱਜ ਕੱਲ ਘਰ ਬੈਠਿਆਂ ਵੀ ਤੁਸੀਂ ਜਿਹੜਾ ਗੁਰਦੁਆਰੇ ਦੇ ਪ੍ਰੋਗਰਾਮ ਦੇਖ ਸਕਦੇ ਹੋ ਸੁਣ ਸਕਦੇ ਹੋ। ਲੇਕਿਨ ਸਾਊਦੀ ਅਰੇਬੀਆ ਨੇ ਬੜਾ ਸਖਤ ਫੈਸਲਾ ਲਿਆ ਸੀ ਔਰ ਬਿਲਕੁਲ ਠੀਕ ਫੈਸਲਾ ਸਾਬਤ ਹੋਇਆ ਕਿ ਉਹਨਾਂ ਨੇ ਮੱਕਾ ਮਦੀਨਾ ਦਾ ਹੱਜ ਵੀ ਔਰ ਉੱਥੇ ਉਮਰਾ ਵੀ ਸਾਰਾ ਕੈਂਸਲ ਕਰ ਦਿੱਤਾ ਸੀ। ਔਰ ਮੈਂ ਦੇਖ ਰਿਹਾ ਕਿ ਉਹਨਾਂ ਪਿਛਲੇ 24 ਘੰਟੇ ਸਿਰਫ 5 ਮੌਤਾਂ ਨੇ ਔਰ ਟੋਟਲ ਡੈਥ ਸਾਊਦੀ ਅਰੇਬੀਆ ਦੇ ਵਿੱਚ 162 ਹੋਈਆਂ ਨੇ। ਹਾਲਾਂਕਿ ਕੁੱਲ ਕੇਸ ਸਾਊਦੀ ਅਰੇਬੀਆ ਦੇ ਵਿੱਚ ਵੀ 22,753 ਨੇ। ਯੂਰਪ ਕਿਉਂਕਿ ਸਭ ਤੋਂ ਜ਼ਿਆਦਾ ਹੌਟ ਸਪੌਟ ਹੈ, ਸਵੀਡਨ ਦੇ ਵਿੱਚ 124 ਮੌਤਾਂ ਨੇ ਪਿਛਲੇ 24 ਘੰਟੇ 'ਚ ਔਰ ਟੋਟਲ ਡੈਥਸ ਉਹਨਾਂ ਦੀਆਂ 2,586 ਨੇ ਔਰ ਨੰਬਰ ਜਿਹੜਾ ਉਹਨਾਂ ਦਾ 21,000 ਨੂੰ ਕ੍ਰਾਸ ਕੀਤਾ ਹੈ। ਆਇਰਲੈਂਡ ਕਿਉਂਕਿ ਨਾਲ ਹੀ ਲੱਗਦਾ ਇੰਗਲੈਂਡ ਦੇ ਔਰ ਜ਼ਾਹਰ ਹੈ ਕਿ ਜੇ ਯੂਕੇ 'ਚ ਇੰਨਾ ਇੰਟੈਂਸ ਇਸ ਦਾ ਅਸਰ ਹੋਇਆ 42 ਮੌਤਾਂ ਪਿਛਲੇ 24 ਘੰਟੇ 'ਚ ਨੇ। ਟੋਟਲ ਡੈਥਸ 1,232 ਨੇ। ਮੈਕਸੀਕੋ ਜੇ ਅਸੀਂ ਨਾਰਥ ਅਮਰੀਕਾ 'ਚ ਅਮਰੀਕਾ ਔਰ ਕੈਨੇਡਾ ਤੋਂ ਬਾਅਦ ਤੀਸਰਾ ਵੱਡਾ ਮੁਲਕ ਦੇਖਦੇ ਹਾਂ ਮੈਕਸੀਕੋ, ਉੱਥੇ ਪ੍ਰਭਾਵ ਵੱਧ ਰਿਹਾ। 163 ਮੌਤਾਂ ਨੇ ਪਿਛਲੇ 24 ਘੰਟੇ। ਟੋਟਲ ਡੈਥਸ 1,732 ਨੇ ਔਰ 17,799 ਕੇਸ ਜਿਹੜੇ ਨੇ ਕੋਰੋਨਾ ਪੋਜ਼ਿਟਿਵ ਨੇ। ਸਿੰਗਾਪੁਰ ਨੇ ਜਿਹਨੇ ਬਹੁਤ ਵਧੀਆ ਹੈਂਡਲ ਕੀਤਾ ਸਾਰਿਆਂ ਨੂੰ, ਸਿਰਫ ਇੱਕ ਡੈਥ ਹੋਈ ਹੈ। ਟੋਟਲ ਮੌਤਾਂ ਸਾਰੇ ਸਿੰਗਾਪੁਰ ਸਿਰਫ 15 ਹੋਈਆਂ ਨੇ ਔਰ ਇਹ ਉਹਨਾਂ ਦੀ ਜਿਹੜੀਆਂ ਜਿਨ੍ਹਾਂ ਸਟੇਟਾਂ ਦੀ ਅਸੀਂ ਸਕਸੈਸ ਸਟੋਰੀ ਕਹਿ ਰਹੇ ਹਾਂ ਉਹਨਾਂ ਚੋਂ ਇੱਕ ਹੈ। ਪਾਕਿਸਤਾਨ ਜਿੱਥੇ ਕੇਸ ਜਿਹਨਾਂ 15 ਦਿਨਾਂ 'ਚ ਡਬਲ ਹੋਏ ਨੇ, 16,117 ਕੋਰੋਨਾ ਪੋਜ਼ਿਟਿਵ ਨੇ ਔਰ 15 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। ਹਾਲਾਂਕਿ ਅੱਜ ਇਮਰਾਨ ਖਾਨ ਸਾਹਿਬ ਦੇ ਹਵਾਲੇ ਨਾਲ ਸੀ ਕਿ ਉਹ ਲੋਕਡਾਊਨ ਖੋਲਣ ਬਾਰੇ ਜਿਹੜਾ ਉਹ ਸੋਚ ਰਹੇ ਨੇ। ਹਾਲਾਂ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਉੱਤੇ ਬਿਹਤਰ ਰਿਪੋਰਟਿੰਗ ਕਰਦੀਆਂ ਹੋਣਗੀਆਂ। ਪਰ ਮੈਂ ਸਮਝਦਾ ਕਿ ਵੀ ਇਸ ਗੱਲ ਦਾ ਇਤਿਆਤ ਕਰਨਾ ਚਾਹੀਦਾ ਕਿ ਅਜੇ ਵੀ ਕਿਉਂਕਿ ਨਾ ਇਸ ਦੀ ਕੋਈ ਇਫੈਕਟਿਵ ਡਰੱਗ ਹੈ ਨਾ ਜੇ ਇਸ ਬਾਰੇ ਬਿਮਾਰੀ ਬਾਰੇ ਕੋਈ ਪ੍ਰੋਪਰ ਡੇਟਾ ਹੈ। ਸੋ ਸਾਡੀਆਂ ਇਹ ਜਿਹੜੀਆਂ ਓਵਰ ਪੋਪੂਲੇਟਿਡ ਪਾਕਟਸ ਨੇ ਉਹ ਬੰਗਲਾਦੇਸ਼ ਹੋਏ, ਪਾਕਿਸਤਾਨ ਹੋਏ, ਇੰਡੀਆ ਹੋਏ, ਇੱਥੇ ਕਿਸੇ ਨੇ ਕੋਈ ਪ੍ਰੀਕਾਸ਼ਨ ਨਹੀਂ ਲੈਣੀ। ਜੇ ਖੁੱਲ ਗਿਆ ਤੇ ਫਿਰ ਖੁੱਲ ਗਿਆ ਵਾਲੀ ਗੱਲ ਹੀ ਹੋਣੀ ਹੈ। ਇੱਥੇ ਤਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਲਿਮਿਟਿਡ ਅਦਾਰੇ ਖੁੱਲ ਵੀ ਰਹੇ ਨੇ ਸਾਰੇ ਹੀ ਪ੍ਰੀਕਾਸ਼ਨ ਫਾਲੋ ਕਰਦੇ ਨੇ। ਹਾਲਾਂਕਿ ਸਾਊਥ ਦੀਆਂ ਸਟੇਟਾਂ ਆਪਾਧਾਪੀ ਕਰ ਰਹੀਆਂ ਨੇ ਔਰ ਪ੍ਰੈਜ਼ੀਡੈਂਟ ਟਰੰਪ ਵੀ ਜਿਹੜੇ ਨੇ ਆਪਣੀ ਇਲੈਕਸ਼ਨ ਨੂੰ ਸਾਹਮਣੇ ਰੱਖਦੇ ਆ ਕੋਈ ਸਖਤ ਲਾਈਨ ਨਹੀਂ ਲੈਂਦੇ। ਗਵਰਨਰਸ ਨੇ ਕਈ ਥਾਂ ਤੇ ਪ੍ਰੈਜ਼ੀਡੈਂਟ ਟਰੰਪ ਦੀ ਲਿਬਰਲ ਲਾਈਨ ਦੇ ਬਾਵਜੂਦ ਈਵਨ ਜਿਹੜੇ ਰਿਪਬਲਿਕਨ ਗਵਰਨਰ ਸੀ ਜਿਵੇਂ ਮੈਰੀਲੈਂਡ ਦੇ ਉਹਨਾਂ ਨੇ ਆਪਣੇ ਲੈਵਲ ਤੇ ਹਾਰਡ ਲਾਈਨ ਲਈ। ਔਰ ਮੈਂ ਸਮਝਦਾ ਵੀ ਪਾਕਿਸਤਾਨ ਨੂੰ ਵੀ ਅਜੇ ਲਿਬਰਲ ਲਾਈਨ ਨਹੀਂ ਲੈਣੀ ਚਾਹੀਦੀ। ਇਹ ਉਹਨਾਂ ਦੇ ਭਲੇ 'ਚ ਹੋਏਗਾ। ਜਾਪਾਨ ਦੇ ਵਿੱਚ ਸਿਰਫ 12 ਮੌਤਾਂ ਨੇ। ਸੋਸ਼ਲ ਡਿਸਟੈਂਸਿੰਗ ਨੂੰ ਉਹ ਫੋਲੋ ਕਰਦੇ ਨੇ ਔਰ ਟੋਟਲ ਜਾਪਾਨ ਦੇ ਵਿੱਚ ਸਿਰਫ 425 ਮੌਤਾਂ ਇਸ ਸਾਰੇ ਦੌਰ ਦੇ ਵਿੱਚ ਹੋਈਆਂ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਲੈਟਿਨ ਅਮਰੀਕਾ, ਕੈਰੀਬੀਅਨ ਦੇ ਵਿੱਚ ਵੀ ਆਸਟ੍ਰੇਲੀਆ
ਆਸਟ੍ਰੇਲੀਆ ਕੰਟੀਨੈਂਟ ਦੀ ਗੱਲ ਕਰਦੇ ਹਾਂ, ਸਿਰਫ 2 ਡੈਥਸ ਹੋਈਆਂ ਨੇ, ਔਰ ਆਸਟ੍ਰੇਲੀਆ ਵੀ ਈਜ਼ ਆਊਟ ਕਰ ਰਿਹਾ ਹੈ ਰੈਸਟ੍ਰਿਕਸ਼ਨਸ ਨੂੰ। ਟੋਟਲ ਡੈਥਸ ਉਹਨਾਂ ਦੀਆਂ 91 ਦੇ ਉੱਤੇ ਜਿਹੜੀਆਂ ਨੇ ਉਹ ਮਹਿਦੂਦ ਨੇ। ਲੇਕਿਨ ਜਿਹੜੀਆਂ ਜਿਵੇਂ ਸਾਊਥ ਅਮਰੀਕਾ ਦੀ ਸਟੇਟ ਕੋਲੰਬੀਆ, ਉਸ ਦੇ ਵਿੱਚ ਵੀ ਥੋੜਾ ਪਸਾਰ ਦੀ ਲਾਈਨ ਹੈ। ਮਲੇਸ਼ੀਆ ਨੇ ਵੀ ਕਾਫੀ ਚੰਗੇ ਢੰਗ ਨਾਲ ਕੰਟਰੋਲ ਕੀਤਾ ਹੈ, ਸਿਰਫ 2 ਡੈਥਸ ਨੇ, ਔਰ ਟੋਟਲ ਡੈਥਸ ਉਹਨਾਂ ਦੀਆਂ 102 ਨੇ। ਸੋ ਇਹ ਮੇਨ ਡਾਟਾ, ਹਾਲਾਂਕਿ ਇਹਨਾਂ ਦਾ ਵੈਬਸਾਈਟ ਜਿਹੜਾ ਵਰਲਡ ਮੀਟਰਸ ਦਾ ਦੁਨੀਆ ਦੀ ਸਾਰਿਆਂ ਦਾ ਹੀ ਦਿੰਦਾ, ਪਰ ਇਹ ਮੇਨ ਜਿਹੜੇ ਪ੍ਰਭਾਵ ਵਾਲੇ ਮੁਲਕ ਨੇ। ਸੋ ਮੈਂ ਕਨਕਲੂਡ ਫਿਰ ਉਸ ਅਰਦਾਸ ਦੇ ਨਾਲ ਕਰਦਾ ਕਿ ਸਤਿਗੁਰੂ ਰਹਿਮਤ ਕਰਨ ਇਸ ਆਪਣੀ ਖਲਕਤ ਨੂੰ, ਆਪਣੇ ਲੋਕਾਂ ਨੂੰ, ਇਨਸਾਨੀਅਤ ਨੂੰ, ਇਨਸਾਨਾਂ ਨੂੰ ਮਹਿਫੂਜ਼ ਕਰਨ। ਤੇ ਇਹ ਸਾਡੀ ਅਰਦਾਸ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਰੋਨਾ ਵਾਇਰਸ ਦੇ ਨਾਲ ਜੋ ਅਪਡੇਟਸ ਸਾਨੂੰ ਦਿੱਤੀਆਂ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।